ਅੱਛਾ ਉਸਤਾਦ ਰਿਆਜ਼ ਮਿਆਣਾ ਸਾਹਿਬ, ਅਸੀਂ ਨਾ ਆਪਣੇ ਅੱਬੂ ਹੁਣਾਂ ਤੋਂ ਇਹ ਗੱਲ ਸੁਣੀ ਆ ਵੀ ਕੋਈ ਤੁਸੀਂ ਆਪਣਾ ਉਸਤਾਦ ਰਿਹਾ ਕਰਾਇਆ ਸੀ, ਤੇ ਉਸ ਤੁਹਾਡੇ ਮੂੰਹ ਚੋਂ ਸੁਣਨਾ ਚਾਹੁੰਦੇ ਆ ਵੀ ਉਹ ਗੱਲ ਕਿੱਦਾਂ ਸੀ। ਰਿਕਤਾਰੀ ਹੋ ਜਦ ਹਾਏ ਮੈਂ ਆਪਣਾ ਫਰਜ਼ ਪੂਰਾ ਕੀਤਾ, ਮੈਂ ਉਹਦੇ ਵਿੱਚ ਕੋਈ ਇਨਾਮ ਨਹੀਂ ਲਿਆ। ਹਾਏ 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 ਹਾਏ, ਫੁੱਲ ਬਣ ਲੱਗਿਆ। ਇਹ ਗੋਭੀ ਦਾ ਫੁੱਲ ਬਣ ਗਿਆ ਜੀ। ਮੈਨੂੰ ਆਂਦੇ ने गुरमान साहब आज क्या होगा, मैं वही होगा जो मंजूर खुदा होगा। हाँ बेटे चलो चलो किट करो। वो काल होगी किट की आओ जी। फिर की दसा फिर उससे धूड़ सी या रियाज मैना सी होर कोई नहीं सी। वाह 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 वाह। ਮੈਨੂੰ ਆਂਦਾ हाँ गुरु साहब भाई 50 एकड़ मैं नहीं मैं लेना। अच्छा वही वो थानेदार वो पर हाँ मैं नहीं आ सारे SP DSP मेरे जुतियाँ कपड़े फड़े हुए फजल जी सर रियाज से पूछो क्या लेना है। वही 2 नंबर मैं लेना। वो थानेदार मैं लेने क्यों मैं प्यो वो प्यो की समझ नहीं लगी। अस्सलाम वालेकुम। ਸਿਆਣੇ ਕਹਿੰਦੇ ਵੀ ਜਿੱਤ ਹਾਰ ਹੈ ਹੱਥ ਖੁਦਾ, ਮਾਰੋ ਮਾਰ ਤੇ ਕਰਦਾ ਜਾ। ਵੀ ਜਿੱਤ ਹਾਰ ਨੂੰ ਨਹੀਂ ਦੇਖਦੇ, ਦੇਖਦੇ ਆ ਵੀ ਚੰਗਾ ਲੜ ਕੌਣ ਗਿਆ, ਚੰਗਾ ਖੇਡ ਕੌਣ ਗਿਆ। ਜਿਹੜਾ ਚੰਗਾ ਖੇਡ ਜਾਂਦਾ ਚੁੱਲ੍ਹਿਆਂ ਤੇ ਗੱਲਾਂ ਉਹਦੀਆਂ ਹੁੰਦੀਆਂ। ਅਸੀਂ ਨਿੱਕੇ ਲਾ ਤੋਂ ਦੇਖਦੇ ਆ ਰਹੇ ਹਾਂ ਵੀ ਅਸੀਂ ਆਪਣੇ ਬਜ਼ੁਰਗਾਂ ਤੋਂ, ਮੈਂ ਆਪਣੇ ਅੱਬਾ ਜੀ ਤੋਂ ਬੜੀ ਵਾਰੀ ਨਾਂ ਸੁਣਿਆ, ਬੜੀ ਵਾਰੀ ਗੱਲ ਸੁਣੀ, ਦਿਲ 'ਚ ਬੜੀ ਤਮੰਨਾ ਸੀਗਾ ਵੀ ਇਹ ਕਿਤੇ ਰੱਬ ਸਬਬ ਬਣਾਵੇ ਤੇ ਅਸੀਂ ਜ਼ਿਆਰਤ ਕਰੀਏ। ਤੁਸੀਂ ਦੇਖ ਹੀ ਰਹੇ ਆ ਵੀ ਇਸ ਟਾਈਮ ਸਾਡੇ ਪਾਕਿਸਤਾਨ ਦੀ ਸ਼ਾਨ ਜੀ, ਫਖਰੇ ਪਾਕਿਸਤਾਨ ਰਿਆਜ਼ ਮਿਆਣਾ ਸਾਹਿਬ, ਕੌਡੀ ਦਾ ਬਹੁਤ ਵੱਡਾ ਨਾਮ। ਤੇ ਮੈਨੂੰ ਇੰਨਾ ਚੰਗਾ ਲੱਗ ਰਿਹਾ, ਮੈਨੂੰ ਇਹੀ ਚਾਅ ਬੜਾ ਧੰਨ ਭਾਗ ਮੇਰੇ ਵੀ ਮੈਂ ਇਹਨਾਂ ਦੇ ਨਾਲ ਬੈਠਾ, ਕੈਮਰੇ 'ਚ ਆ ਗਏ ਅਸੀਂ ਇਕੱਠੇ। अस्सलाम वालेकुम जी। जी बिस्मिल्लाह वालेकुम सलाम रहमतुल्लाह वबरकातुहू जी। की हाल चाल मियाना साहब? अल्हम्दुलिल्लाह दुआवां ਤੁਸੀਂ ਬੱਚਿਓ ਤੁਸੀਂ ਸਾਨੂੰ ਦੁਆਵਾਂ ਦਿਓ, ਤੁਹਾਡੀ ਬਾਤ ਹੀ ਲੱਗਦੀ ਹੈ। ਜਿਉਂਦੇ ਵਾਸਤੇ ਰੱਬ ਸਿਹਤ ਤੰਦਰੁਸਤੀ ਦੇਵੇ। ਹਾਂਜੀ ਇਦਾਂ ਹੀ ਅਸੀਂ ਆਪਣੀ ਸ਼ਾਨ ਵੇਖਦੇ ਰਹੀਏ ਜੀ। ਬੇਸ਼ੱਕ ਖੈਰ ਸਲਾਮ। ਬੇਸ਼ੱਕ ਬੇਸ਼ੱਕ। ਤੇ ਮਿਆਣਾ ਸਾਹਿਬ ਕੀ ਆਪਣਾ ਸਿਹਤ ਸੂਤ ਕਿਦਾਂ ਠੀਕ ਰਹਿੰਦੀ ਅੱਲਾ ਕਰੇ? ਸ਼ੁਕਰ ਅਲਹਮਦੁਲਿਲਾ। ਹੁਣ ਇਹੋ ਹੀ ਆਖਣਾ ਜੀ। ਹਾਂਜੀ ਤੇ ਉਹ ਰੱਬ ਦੇ ਅੱਗੇ ਗਿਲਾ ਨਹੀਂ ਕੀਤਾ ਜਾਂਦਾ ਨਾ। ਵਾਹ ਵਾਹ ਵਾਹ। ਉਹ ਆਪਣੀਆਂ ਬੂਟੇ ਨਿਕਲਦੇ ਨੇ, ਉਹ ਟਹਿਣੀਆਂ ਛੱਡਦੇ ਨੇ, ਉਹ ਫਲ ਦਿੰਦੇ ਨੇ, ਫੁੱਲ ਦਿੰਦੇ ਨੇ। ਵਾਹ ਵਾਹ। ਉਹ ਇਹ ਹੁੰਦਾ ਪਿਆ ਟਾਣੀ ਸੋ ਗਏ ਲਾਓ ਥੱਲੇ ਐ ਲਾਓ ਐ ਲਾਓ। ਵਾਹ ਵਾਹ। ਤਾਂ ਫਿਰ ਇਹਦੇ ਹੁਣ ਇਹਨੂੰ ਕੀ ਕਰਨਾ, ਐਵੇਂ ਖੜਾ ਕਰ ਇਹਨੂੰ ਮੁੰਡੋ ਲਾਓ। ਵਾਹ। ਉਹ ਜਦੋਂ ਇਜ਼ਰਾਈਲ ਆ ਜਾਂਦਾ ਨੇ ਉਹ ਮੁੰਡੋ ਚੁੱਕ ਕੇ ਲੈ ਜਾਂਦਾ। ਹਾਏ ਹਾਏ। ਫਿਰ ਮੈਨੂੰ ਤੇਰੇ ਤੋਂ ਸਵਾਲ ਕਰਦੇ ਨੇ ਵੀ ਤੁਸੀਂ ਖਾਂਦੇ ਕੀ ਸੋ? ਹਾਂ ਹਾਂ। ਮੈਂ ਮੇਰਾ ਪੁੱਤ ਰਿਜ਼ਕ ਹਲਾਲ ਖਾਈਦਾ ਸੀ। ਮਾਸ਼ਾ ਅੱਲਾ ਮਾਸ਼ਾ ਅੱਲਾ। ਮੈਂ ਬੜਾ ਦਫਾ ਨੋਟ ਕੀਤਾ, ਮੈਨੂੰ ਕਰਦੇ ਨੇ ਕੋਈ ਦੱਸੋ ਇਹਨਾਂ ਨੂੰ। ਮੈਂ ਸਭ ਤੋਂ ਪਹਿਲੀ ਚੀਜ਼ ਤੇ ਆਹ ਕੋਣ ਨਾ ਹੋਏ ਤੁਹਾਡੇ ਕੋਲ। ਆਉਂਦੇ ਨੇ ਸਾਨੂੰ ਸ਼ਗਿਰਦ ਪਾ ਲਓ। ਮੈਂ ਕਿਹਾ ਉਹ ਕੁਰਾਨ ਪਿਆ, ਉਹ ਕਲਮਾ ਪੜਿਆ, ਉਹਦੇ ਉੱਤੇ ਰੱਖ ਦਿਆ ਆਪਣਾ ਮੋਬਾਈਲ, ਤੇ ਉਹ ਨੰਬਰਾਂ ਵਾਲਾ ਜਿਹੜਾ ਨਾ ਟੱਚ ਸਿਸਟਮ ਰੱਖ, ਦੂਸਰਾ ਲੈ ਲਓ, ਇਹ ਤੁਹਾਡੇ ਕੋਲ ਨਾ ਹੋਵੇ। ਵਾਹ 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 ਵਾਹ। ਫਿਰ ਪਿਓਰ ਵੇਖਣ ਲਈ ਜੇ ਭਰਾ ਕੋਈ ਵੇਖਿਆ, ਮੈਂ ਕਿਹਾ ਦਰਦਾਂ ਨਾਲ ਵੇਖੀਏ ਨਾ ਤਾਂ ਮਾਵਾ ਜਿਹੜੇ ਹੈ ਪੜ੍ਹਨ ਡਿਆ। ਉਹ ਪੜ੍ਹਨ ਨਹੀਂ ਡਿਆ, ਉਹਨੂੰ ਮੈਂ ਹੋਰ ਕੀ ਆਖਾਂ। ਹਾਂਜੀ। ਅੱਛਾ ਮਿਆਣਾ ਸਾਹਿਬ, ਅਸੀਂ ਨਾ ਤੁਸੀਂ ਤੁਹਾਡੇ ਉਸਤਾਦਾਂ ਦੇ ਬਾਰੇ ਕੁਝ ਸੁਣਨਾ ਚਾਹੁੰਦੇ ਵੀ ਇੱਕ ਤਾਂ ਤੁਸੀਂ ਆਪਣੇ ਉਸਤਾਦਾਂ ਦਾ ਜ਼ਿਕਰ ਕਰੋ ਤੇ ਇੱਕ ਜੀ ਜੀ ਪੀਓ ਪੀਓ ਪਾਣੀ ਪੀ ਲਓ। ਅੱਛਾ ਇੱਕ ਥੋੜ੍ਹਾ ਜਿਹਾ ਇਹ ਸੁਨੇਹਾ ਦਿਓ ਵੀ ਉਸਤਾਦ ਦਾ ਅਦਬ, ਵੀ ਉਸਤਾਦ ਦਾ ਇਹਤਰਾਮ ਕਿੱਦਾਂ ਹੁੰਦਾ, ਕਿੱਦਾਂ ਉਸਤਾਦ ਕੋਲੋਂ ਕੁਝ ਲਿਆ ਜਾਂਦਾ, ਤੇ ਤੁਹਾਡਾ ਵਰਤਾਰਾ ਉਸਤਾਦਾਂ ਨਾਲ ਕੀ ਸੀ? ਦੇ ਹਾਂਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਉਸਤਾਦ ਜਿਹਦੇ ਕੋਲ ਤੁਸੀਂ ਕੋਈ ਗੱਲ ਪਾਓ ਨਾ, ਉਹ ਤੁਹਾਡਾ ਉਸਤਾਦ। ਵਾਹ 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 ਵਾਹ। ਅੱਛਾ ਉਸਤਾਦ ਰਿਆਜ਼ ਮਿਆਣਾ ਸਾਹਿਬ, ਅਸੀਂ ਨਾ ਆਪਣੇ ਅੱਬੂ ਹੁਣਾਂ ਤੋਂ ਇਹ ਗੱਲ ਸੁਣੀ ਆ ਵੀ ਕੋਈ ਤੁਸੀਂ ਆਪਣਾ ਉਸਤਾਦ ਰਿਹਾ ਕਰਾਇਆ ਸੀ, ਤੇ ਉਸ ਤੁਹਾਡੇ ਮੂੰਹ ਚੋਂ ਸੁਣਨਾ ਚਾਹੁੰਦੇ ਆ ਵੀ ਉਹ ਗੱਲ ਕਿੱਦਾਂ ਸੀ। ਰਿਕਤਾਰੀ ਹੋ ਜਦ ਹਾਏ ਮੈਂ ਆਪਣਾ ਫਰਜ਼ ਪੂਰਾ ਕੀਤਾ, ਮੈਂ ਉਹਦੇ ਵਿੱਚ ਕੋਈ ਇਨਾਮ ਨਹੀਂ ਲਿਆ। ਹਾਏ 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 ਹਾਏ। ਵਾਹ ਵਾਹ ਵਾਹ। ਗਵਰਨਰ ਅਤੀਕ ਰਹਿਮਾਨ
ਜਨਰਲ ਸੀ, ਅੱਛਾ ਜੀ। ਗਵਰਨਰ ਸੀ, ਪੀਪਲ ਪਾਰਟੀ ਦਾ ਦੌਰ ਸੀ। ਲਾਹੌਰ ਸ਼ਾਹ ਦੇ ਵਿੱਚ ਕਿਧਰੇ ਵੀ ਮੈਚ ਹੋਇਆ ਤੇ ਉਹਨੇ ਮੇਰਾ ਉਹ ਮੈਚ ਵੇਖਿਆ। ਵਾਣਾ 'ਚ ਹੁੰਦਾ ਪਿਆ, ਓਏ। ਗਰਾਊਂਡਾਂ 'ਚ ਹੁੰਦਾ ਪਿਆ। ਸਦੀਕ ਉਹਦਾ OIC ਸੀ, ਹਾਂ ਉਹ ਪਤਾ ਨਹੀਂ ਮੇਜਰ ਸੀ ਕਰਨਲ ਸੀ, ਹਾਂ। ਉਹਦੇ ਨਾਲ ਹੁੰਦਾ ਸੀ। ਵਾਹ ਵਾਹ ਵਾਹ। ਉਹਦੇ ਕੋਲ ਸਾਰਾ ਪ੍ਰੋਗਰਾਮ ਹੋ ਜਾਂਦਾ ਸੀ। ਅੱਛਾ। ਤੇ ਆਪਣਾ ਸਦੀਕ ਕਿਧਰ ਕਿਉਂ ਆ ਰਿਹਾ, ਉਰਦੂ ਸਪੀਕਰ ਸੀ, ਪਠਾਨ ਸੀ ਨਾ ਬੱਚਾ। ਅੱਛਾ ਜੀ। ਅਤੀਕ ਘੱਟ ਬੜਾ ਮਸ਼ਹੂਰ ਹੈ। ਅੱਛਾ ਅੱਛਾ ਜੀ। ਉਹ ਤੇਰਾ ਯਾਰ ਆ ਗਿਆ, ਹਾਂ। ਤੇਰਾ ਯਾਰ ਆ ਗਿਆ। ਵਾਹ ਵਾਹ ਵਾਹ। ਮੈਂ ਬੰਦੇ ਦਬਾਓ, ਓਏ ਹੋਏ ਹੋਏ ਹੋਏ। ਕਰਵਾ ਪੜ ਕੇ ਆਖਾਂਗਾ ਮੈਂ ਉਹਨੂੰ ਬੰਦੇ ਤੇ ਬਾਇਆ। ਵਾਹ ਵਾਹ ਵਾਹ। ਮੈਂ ਹਾਂ ਕਰਵਾ ਕੋਈ ਟੁੱਟੀ ਬੱਜੀ ਲੈ, ਓਏ ਹੋਏ। ਟੁੱਟੀ ਬੱਜੀ ਆਦੀ ਮੈਂ ਪੱਠਾ ਚਾਦੂ ਤੇ पा के अगले से बैठा। वाह वाह। मैं क्यों ऐसा करना, आप ऐसे क्यों करते हैं? हाँ बेटा मुझे आपसे प्यार है, हाँ। आपकी गेम से प्यार है। वाह यार मेरा ना गेम, मैं बैठ जाता हूँ ना। मैं लाल मुसलम वो वजीर अपना स्पीकर सी मलिक बराज काल, अच्छा अच्छा। मेरे नाल मेरा पुੱਤ ਅਸੀਂ ਉਹ ਫੋਰਟਾ ਸਟੇਡੀਅਮ ਨੇ ਉੱਥੇ ਇੱਕ ਦੂਸਰੇ ਦਾ ਮੇਰਾ ਹੱਥ ਫੜ ਲੈਣ ਉਂਗਲੀ ਕਰਕੇ ਚੱਲ ਦੌੜ ਮੇਰੇ ਨਾਲ ਆ। ਫਲਵਾਰੀ ਵਾਲ ਨੂੰ ਮੈਂ ਨਾਮ ਦਿੱਤਾ। ਵਾਹ ਵਾਹ ਵਾਹ। ਵਿੱਚ ਆਉਣਾ ਤੇ ਮੈਂ ਤੇਰੇ ਕੋਲ ਬਹਿਣਾ, ਮੈਂ ਉੱਥੇ ਬੈਠ ਪਿਆ ਜੇ ਕੁਛ ਨਹੀਂ ਰੱਖਣਾ ਮੈਂ ਇੱਥੇ ਬੈਠ ਖੁਦਾ ਸ਼ਾਦ ਨਹੀਂ। ਬਹੁਤ ਮੈਂ ਤਾਂ ਉਹਨਾਂ ਨਾਲ ਮਜ਼ਾਕ ਕਰਦਾ ਸੀ, ਬਹੁਤ ਮੇਰੇ ਨਾਲ ਪਿਆਰ ਕਰਦਾ ਸੀ। ਵਾਹ ਵਾਹ ਵਾਹ। ਬਹਰਹਾਲ ਉਹ ਗੁਰਮਤੀ ਕੁਰਬਾਨ ਦੀ ਬਾਤ, ਉਹ ਮੈਂ ਉਹਨੂੰ 2-3 ਦਫਾ ਮਿਲਿਆ। ਮੈਨੂੰ ਕਹਿਣ ਲੱਗ ਪਿਆ ਜਦੋਂ ਮੈਂ ਦਰਬਾਰ ਫੈਸਲਾਬਾਦ ਲਾਵਾਂਗਾ ਨਾ ਉਦੋਂ ਦੱਸ। ਹੁਣ ਮੈਂ ਇਹਨਾਂ ਲੋਕਾਂ ਦੀ ਸੁਣਾ, ਤੇਰੀ ਸੁਣਾ। ਅੱਛਾ ਮੈਚ ਹੋ ਗਿਆ ਪੁਲਿਸ ਦਾ, ਇੰਟਰ ਸਰਵਿਸਿਜ਼। ਅੱਛਾ ਜੀ। ਸਰਵਰ ਜੀ ਮੈਨੂੰ ਸ਼ਾਇਦ ਜਾਣਦੇ ਹੋ, SP ਹੈ। ਅੱਛਾ ਅੱਛਾ ਜੀ। ਬਾਕਰ ਸ਼ਾਹ ਨੂੰ ਸੁਣਿਆ ਹੋਣਾ, ਹੁਣ ਪਤਾ ਰਿਟਾਇਰ ਹੋ ਗਏ ਕਿ SP ਕਿ DSP। ਅੱਛਾ ਜੀ। ਇਹ ਦੋਵੇਂ ਆਪਸ 'ਚ ਭਿੜ ਗਏ, ਦੋਵੇਂ ਟੀਮਾਂ ਨਾਲ ਫਾਈਨਲ 'ਚ ਆ ਗਈਆਂ। ਤੇ ਇਹਨਾਂ ਸ਼ੋਰ ਵਪਾ ਕੀਤਾ ਵੀ ਹੋਵੇ ਨਾ ਇਹ ਆਪਣਾ ਮੈਚ ਜਿਹੜਾ ਨਾ ਓਪਨ ਹੋ ਜਾਏ। ਅੱਛਾ। ਉਹਨਾਂ ਦਿਨਾਂ 'ਚ ਮੈਂ ਸਿਆਲਕੋਟ ਸ਼ੇਖ ਬਲਬਖਸ਼ ਦਾ ਤਲਾਅ ਉੱਥੇ ਖੇਡਦੇ। DCC ਮੇਰਾ ਦੋਸਤ ਚੌਧਰੀ ਸਈਦ ਅਖਤਰ, ਤਾਂ ਮੈਂ ਕੀ ਕਰਾਂ, ਮੇਰੇ ਹੈ ਸਾ ਦੋਸਤ, ਪਰ ਕੀ ਕਰਾਂ। ਆ ਕੇ ਨਾ ਉਹ ਜਿਹੜੇ ਉਹਨੂੰ ਇਹਨਾਂ ਦੇ ਸਪਾਹ ਲੈਣ ਗਏ, ਅਸ਼ਰਫ ਸੀ ਇੰਸਪੈਕਟਰ, ਇੱਕ ਸੀ ਸਬ ਇੰਸਪੈਕਟਰ ਸੀ ਮੁੰਡਾ, ਹੁਣ ਨਾ ਭੁੱਲ ਗਿਆ, ਜਿਹੜਾ ਬਾਬਾ ਸੀ ਸ਼ਰੀਫ ਸੀ ਉਹਦਾ ਨਾਂ, ਕੋਈ 10-12 ਸਿਪਾਹੀ ਤੇ ਸਾਰੇ ਰਾਤ ਖੜੇ ਪੜੇ ਆ। ਉਹ ਚੰਨ ਥਾਂ ਉਹ ਮੈਂ ਲੈ ਕੇ ਪ੍ਰਾਈਜ਼ ਦਾ ਉਹਦੇ ਕੋਲ, ਉਹਨਾਂ ਨੇ ਪੁੱਛਿਆ ਹਾਲ ਵਾਲ ਕੀ ਹਾਲ ਹੈ, ਠੀਕ ਹੋ। ਉਹਨੇ ਮੈਂ ਥੱਲੇ ਉਤਰਿਆ ਤੇ ਮੈਨੂੰ ਅਸ਼ਰਫ ਕਹਿੰਦਾ, ਮਿਸਟਰ ਮਿਆਣਾ ਅੰਗਰੇਜ਼, ਯੂ ਆਰ ਅੰਡਰ ਅਰੈਸਟ। ਮੈਂ ਨਹੀਂ ਕਰੂੰਗਾ, ਮੈਂ ਇਹਨੂੰ ਕੀ ਹੋ ਗਿਆ, ਮੈਂ ਰਹਿ ਗਿਆ। ਉਹ ਬੰਦੇ ਸਾਨੂੰ ਨਾ ਆਖਿਆ ਹੁਣ ਪਰ ਚੰਗਾ ਭਲਾ ਸੀ ਤੇ ਇਹਨੂੰ ਬਹੁਤ ਪਈ। ਉਹ ਭੱਜ ਕੇ ਗਿਆ ਜਾ ਕੇ, ਤੇ ਉਹਨੇ ਸਰ ਰਿਆਜ਼ ਮੈਂ ਉਹਨੂੰ ਪੁਲਿਸ ਪੈ ਗਈ। ਹਾਂ ਕਿਉਂ ਕਿਆ ਹੁਆ, ਲਿਓ ਬੁਲਾ ਕੇ ਲਿਓ। ਉਹ ਮੈਨੂੰ ਲਿਆਂਦਾ ਤੇ ਉਹਨਾਂ ਲਿਆਂਦਾ। ਹਾਂ ਮੈਂ ਕਿਹਾ ਨਹੀਂ ਸਰ ਲੈ ਤਾਂ ਪਹਿਲੇ ਵਾਰੰਟ ਦਿਓ ਗ੍ਰਿਫਤਾਰ ਦੇ। ਨਹੀਂ ਸਰ ਅਸੀਂ ਤਾਂ ਮੈਚ ਖਿਡਾਉਣਾ। ਉਹਨਾਂ ਨੇ ਅੰਗਰੇਜ਼ੀ 'ਚ ਗਾਲਾਂ ਕੱਢੀਆਂ, ਮੈਨੂੰ ਪਤਾ ਲੱਗਾ ਵੀ ਗਾਲਾਂ ਕੱਢਣ ਡਿਆ। ਅਜਾ ਦੇਖੋ ਉਹਦਾ ਮੁਰਝਾਇਆ ਚਿਹਰਾ ਵੇਖੋ, ਬੰਦੇ ਦੇ ਪੁੱਤਰ ਬਣੋ। ਮੈਚ 'ਚ ਖਿਡਾਏ ਦੇ ਨੇ ਉਹਨਾਂ ਮੈਨੂੰ ਨਾ ਰੁੱਕਾ ਕੱਢ ਕੇ ਦਿੱਤਾ ਮੇਰੇ ਉਸਤਾਦ ਦਾ, ਰਫੀਕ ਸ਼ੀਮਾ ਸਾਹਿਬ ਦਾ। ਅੱਛਾ। ਇਹ ਜਦੋਂ ਹਾਜੀਰਾਂ ਨੂੰ ਕੀਤਾ ਨਾ ਪੇਸ਼, ਤੇ ਹਾਜੀਰੀ ਮੇਰੇ ਘਰ ਰਹੇ ਨੇ 7-8 ਦਿਨ। ਅੱਛਾ ਜੀ। ਜਦੋਂ ਫਿਰ ਇਹਨਾਂ ਥਾਣੇ ਪੇਸ਼ ਕਰਨ ਗਿਆ ਨਾ, ਤੇ ਰਾਹ ਦੇ ਵਿੱਚ ਫਿਰ ਮੁੰਡਾ ਆਖਣਾ, ਰਫੀਕ ਇਹ ਫੜ, ਇਹ ਮੇਰਾ ਪੁੱਤਰ ਨਹੀਂ, ਇਹ ਤੇਰਾ ਵੀ ਪੁੱਤਰ। ਵਾਹ ਵਾਹ ਵਾਹ। ਫਿਰ ਉਦੋਂ ਮੇਰੇ ਉਸਤਾਦ ਉਹ ਵੀ ਬਣ ਗਏ। ਵਾਹ। ਉਹਨਾਂ ਮੈਂ ਘਰ ਛੱਡਿਆ, ਦੂਜੇ ਦਿਨ ਫਿਰ ਗਏ ਆ, ਵੇਖਿਆ ਬਨੇ ਕੋਨੇ ਸਾਰੇ ਵਾਕਫਕਾਰ, ਹਾਜੀ ਅਹਿਮਦ ਦਾ ਨਾਮ ਬੜਾ ਸੀ ਮਾਸ਼ਾਅੱਲਾ। ਉਹ ਖੈਰ ਹੋਏ ਸਾਡਾ 20 ਦਿਨ ਦਾ ਕੈਂਪ ਲੱਗਾ। ਅੱਛਾ ਜੀ।
बड़ा प्रोटोकॉल। मैंने नहीं पता शर्मा चलाओ 10 वजे शर्मा चला के गाना सुनना। ਅੱਛਾ इसमें मनु कड्डो तुसी मनु इत्थे क्यों बन छड़िया। ਹਾਂ जे मैं प्रैक्टिस करना तो 10 बंदे बंदूका लै खलोते न। ਹੂੰ रात को सुता मच्छरदानी लगी पक्खा चलता मैं 4 बंदे 1 1 2 3 4 ਹਾਂ वो जो सब आए ना सियालकोट लैके तो मैं सुता था तो बख्शा साहब थले गए मैं बख्शा नु आया। ਅੱਛਾ ये दूजी टीम अपना भाई मुश्ताक मलिक साहब इन्हां टीम अपनी वो सर्विस टीम वाल आई सी ਠੀਕ क्योंकि मैनू तो पहले पै गए ना ਹਾਂ ਹਾਂ तो चीमा मैनू छापे मारता भी किते मिल जाती इनू वो छांगा मांगा सुटू। ਹਾਂ हाँ जी बहरहाल वो बात गई वो फिर वेख्या जाके बादशाह साहब ने मिले बड़ा उन्हें अप्रीशिएट किया। कोई तकलीफ हो रोज वो फुलरवाद रहना ਹਾਂ बड़ा शाह कद मैं रियाज भाव को ਇਹਦਾ कमरा शबरा कमरे बड़े फेस कर आ बदामां दी बुश पई आ 20 मुर्गे पे ने डेढ़ पे ਹੂੰ आ टीन घ्यो दा पिया आ सदाए दे कुंडे पे ने आ 2 बाल शेर पुत्र। ਵਾਹ मैं की हो गया मैं हाँ नहीं मेरा उस्ताद बुलाओ ਹੂੰ रफीक चीमा सर आ गए वो बुला छुट्टी करा के वो फिर प्रैक्टिस अगे भी करी दी सी ਹੂੰ लेकिन ਉਹਦੇ ਵਿੱਚ ਨਾ ਥੋੜਾ ਜਿਹਾ ਹੋਰ ਰੰਗ ਭਰਿਆ। ਹੂੰ ਮੁਲਾਕਾਤ ਹੋਈ ਗਵਰਨਰ ਤਿਕੁਰ ਰਹਿਮਾਨ ਦੀ ਗਲੈਕਸੀ ਸਟੇ ਆਪਣਾ ਸਿਨੇਮਾ ਹੈ ਨਾ ਮਾਲ ਰੋਡ ਤੇ ਫਿਰੋਜ਼ਪੁਰ ਜੀ 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 ਉੱਥੇ ਅੱਗੇ ਮੈਚ ਹੋਣ ਦੇ ਉਹ ਸੈਮੀ ਫਾਈਨਲ ਸੀ ਅੱਛਾ ਜਿਤਨਾ ਜ਼ਾਹਰ ਦੋਵਾਂ ਟੀਮਾਂ ਸੀ ਇੱਕ ਤਾਂ ਜੰਗ ਡਿਆ ਸੀ ਹੂੰ गवर्नर साहब ਹੂੰ सदीप को ये किया क्या उन्होंने सर कबड्डी हो रही है चलो रियाज भी आया होगा ਹੂੰ नाना साहब ਹਾਂ उठ के आ गया गवर्नर ने आख्या ਵਾਹ मैं हाँ जी गवर्नर साहब बुला रहे मैं हंसदा हंसदा आया मैं की तो आज भी सब्र नहीं आया ਹਾਂ बेटू गुजर रहा था मैं ਹੂੰ मैंने कहा, बेटा होगा खेलना होगा इधर भी ये सदीक ने बुलाया कबड्डी है तो पता हो कि वहाँ पास मैं को नहीं आज खेलना ਹਾਂ तो कब खेलना मैं परसों और सदीक देखो सर तुम होता मेहमान है खुशी ਅੱਛਾ अच्छा मैं जाऊँ फिर अपने परसों खेलना आ जाओ ਹਾਂ परसों का दिल आया ਹੂੰ 20 मिनट पहला अद्धा घंटा पहला जाके ग्राउंड बैठा ਵਾਹ 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 कितने इंतजार च। ਤੁਹਾਡੇ ਚ ਵਾਹ 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 उन्हें वो किधर आए चौपी भली आ ਹੂੰ ये सारे वक्त पे आया मैं कहा चलो मैं कर लिया ठीक गया जा अस्सलाम वालेकुम मैं टाइम ना लाया करो क्या है ਹੂੰ मैं बेटे को ना मिलूँ मैं ना करूँ अच्छा ठीक है बैठ को मैं हूँ मैं जान दूँ ਹੂੰ हाँ टीम ने थोड़ा जा कुछ दसा भी की नहीं वो की ਉਹਨੂੰ स्ट्रैटेजी आती हो ਹੂੰ एक बंदे अमली बनाओ साढ़े में कोई नहीं सुनता ये करते सन ਅੱਛਾ ਅੱਛਾ इराक ਨੂੰ ਫਲਾਣ ਤੇ ਕੌਣ ਫਲਾਣ ਤੇ ਕੌਣ ਫਲਾਣ ਤੇ ਕੌਣ ਲੱਗੇਗਾ ਹਾਂ ਤੇ ਜਦੋਂ ਮੇਰਾ ਕੰਮ ਹੁੰਦਾ ਸੀ ਨਾ ਆਂਦੇ ਹਾਂ ਨਹੀਂ ਇਹ ਤੈਨੂੰ ਲਾ ਇਹਨੂੰ ਤੇ ਲਾ ਹਾਂ ਉਹ ਮਤਲਬ ਫਿਰ ਮੁਫਤਾਜ ਔਰ ਚੀਮਾ ਸਾਹਿਬ ਨੇ ਮੇਰੇ ਵਾਸਤੇ ਰਹਿੰਦੇ ਹਾਏ 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 ਮੈਂ ਉਹਦੇ ਸੇ ਹੁੰਦਾ ਵਾਹ ਵਾਹ ਆਹਾ ਲੇਕਿਨ ਉਹ ਬੜਾ ਅੱਲਾ ਦਾ ਕਰਮ ਹੈ ਹੂੰ ਮੈਂ ਫਿਰ ਨਾਲ ਲਵਾਂ ਰਾਣਾ ਮਕਬੂਲ ਗ੍ਰੇਟ ਆਰ ਹੂੰ ਉਹ ਪਿਓ ਦਾ ਪੁੱਤਰ ਸੀ ਤੇ ਮਾਂ ਦਾ ਵੀ ਪੁੱਤਰ ਸੀ ਹੂੰ ਖੇਡ ਵੀ ਮੁਖਾਲਫ ਰਿਹਾ ਨਹੀਂ ਮੁਖਾਲਫ ਨਹੀਂ ਮੇਰੇ ਤਾਂ ਨਹੀਂ ਲੱਗਦਾ ਸੀ ਅੱਛਾ ਉਹਨਾਂ ਪਤਾ ਸੀ ਵੀ ਇਹ ਲੱਗਿਆ ਤੇ ਕੰਮ ਖਰਾਬ ਹੋਣਾ ਹਾਂ ਤੇ ਤੁਸੀਂ ਇਹਨੂੰ ਆਪੇ ਲੱਗੋ। ਬਹਰਹਾਲ ਪਾਕਿਸਤਾਨ ਦੇ ਵਿੱਚ ਇੱਕੋ ਹੀ ਜਾਫੀ ਵੇਖਿਆ ਉਹ ਜਿਹਨੇ ਬਸ ਕਰਾ ਦਿੱਤੀ। ਹੂੰ ਮੈਂ ਤਾਂ ਕਰਾਚੀ ਖੇਡਦਾ ਹੁੰਦਾ ਸੀ ਸ਼ੁਗਲ ਦਾ ਮੈਂ ਹੱਲਾ ਰਹਿਣਾ ਮੈਂ ਤੈਨੂੰ ਟੱਚ ਕਰ ਲਿਆ ਅੱਲਾ ਮੈਨੂੰ ਫੜ ਲੈ। ਹੂੰ ਉਹ ਸਾਡੇ ਦੋਵੇਂ ਕਦਮ ਰਾਦੇ ਸਨ ਤੇ ਮੈਂ ਕਿਹਾ ਉੱਥੇ ਮੈਂ ਟੁਰ ਕੇ ਮੈਂ ਤੈਨੂੰ ਚੁੱਕ ਕੇ ਸੁੱਟ ਪਰ ਤਾਂ ਹੋ ਜਾ ਸ਼ੁਕਰ ਵੀ ਕਰੀਦਾ ਸੀ। ਉਹ ਬਹਰਹਾਲ ਮੈਨੂੰ ਆਉਂਦੇ ਨੇ कि गुरमान साहब आज क्या होगा मैं हाँ वही होगा जो मंजूर है खुदा होगा हाँ बेटे चलो चलो किट करो ਹੂੰ वो काल होगी किट की आओ जी फिर की दसा फिर उससे धूड़ सी या रियाज में आना सी और कोई नहीं सी ਵਾਹ 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 मनु आंदा हाँ गवर्नर साहब अरे 50 एकड़
ਹਾਂ 50 ਕਿੱਲੇ ਹਾਂ ਹਾਂ ਮੈਂ ਹਲੇ ਮੈਨ ਅੱਛਾ वही वो थानेदार वो पर हाँ मैं नहीं आ सारे एसपी डीएसपी मेरे जुत्तियां कपड़े फड़े होने फजल ਨੂੰ ਜਾਣਦੇ ਹੋ ਕ੍ਰਿਕਟਰ ਹੁੰਦਾ ਸੀ ਮਰ ਗਿਆ ਲੈਜੈਂਡ ਸੀ ਫਜ਼ਲ ਫਸਲ ਨਾ ਸੁਣਿਆ ਜੀ ਹਾਏ 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 ਉਹ ਹੈ ਫਜ਼ਲ ਇਲਾਹੀ ਆਹੋ ਐਡੀ ਤੇ ਉਹਦੀ ਬਾਂਹ ਲੰਬੀ ਸੀ ਇਹਦੇ ਨਾਲ ਨਾ ਬਾਲ ਹੀ ਕਰਾਉਂਦਾ ਸੀ ਤੇ ਬੜਾ ਤਗੜਾ ਜਵਾਨ ਉਹ ਸਾਡਾ ਡਾਇਰੈਕਟਰ ਸਪੋਰਟਸ ਹੋ ਗਿਆ ਸੀ ਉਧਰ ਹੁਣ ਕੀ ਆਂਦੇ ਹੋ ਇੱਕ ਮੈਂ ਕੋਈ ਦੂਸਰੇ ਜਾਣਾ तो वो नाल बड़ा सी फजल जी सर रियाज से पूछो क्या लेना है ओए 2 नंबर मैं लेना वो थानेदार मैं लेना क्यों मैं प्यो वो प्यो की समझ नहीं लगी प्यो मांगता प्यो प्यो मैं मेरा उस्ताद वाह 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 उस्ताद ਉਹਨੂੰ ਹੁਣ ਸੋਚ ਆਈ ਵੀ ਫਲਾਣੇ ਥਾਂ ਆਪ ਸਬਤ ਮੇਰੇ ਪਿੱਛੇ ਗਿਆ ਉੱਥੇ ਗਿਆ ਤੇ ਇਹਦਾ ਰੋਣਾ ਉਹੀ ਯਕਦਮ ਪਤਾ ਨਹੀਂ ਕੀ ਆਇਆ ਤਾਂ ਹੁਆ ਅੱਛਾ ਹੁਆ ਵਾਹ 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 ਮੈਂ ਲਿਆ ਹੁਣ ਕੀ ਦੇ ਮੈਂ ਨਾ ਜ਼ਮੀਨ ਨਾ ਭਾਂਡਾ ਨਾ ਕੋਈ ਪ੍ਰਾਈਜ਼ ਲਿਆ ਉਹ 2-2.5 ਘੰਟੇ 'ਚ ਮੇਰਾ ਜਲੂਸ ਬੁਗਲਪੁਰੇ ਥਾਣੇ ਗਿਆ ਉਹ ਤੋਂ ਰੱਖਿਆ ਸੜ ਨਹਾ ਧੋ ਕੇ ਜਦੋਂ ਆਇਆ ਨਾ ਤੋ ਸੁਨੇਹਾ ਆ ਗਿਆ ਜੀ ਉਹ ਇਮਾਰਤ ਸ਼ਹਿਰ ਜਿਹੜੇ ਨੇ ਜਿਹੜੇ ਆਪਣਾ ਹੈ ਨੇ ਚੰਗੇ ਬੰਦੇ ਉਹਨਾਂ ਤੁਹਾਨੂੰ ਸ਼ਾਲਾਮਾਰ ਬਾਗ 'ਚ ਖਾਣਾ ਦਿੱਤਾ ਅੱਛਾ ਹਮਾਇਦੀਨ ਸ਼ਹਿਰ ਅੱਛਾ ਅੱਛਾ ਚਲਿਏ ਭਾਈ ਉਹ ਅੱਜ ਇਹੀ ਹੁਣ ਮੈਂ ਜਿਹੜਾ ਕੱਢੀ ਉਹ ਗਏ ਤਾਂ ਸਾਡੇ ਪਲੇਅਰਾਂ ਦੀ ਸਾਡਿਆਂ ਦੀ ਉਹ ਟੇਬਲ ਲੱਗੀ ਅੱਜ ਬਾਕੀ ਸਾਰੇ ਉਹ ਕਾਫੀ ਉੱਥੇ ਕੈਸੇ ਕੋਈ ਹੁਣ ਕੀ ਹੈ ਕੀ ਗੱਲ ਰੋਟੀ ਨਹੀਂ ਖਾਂਦੇ ਗਾਣਾ ਸਾਹਿਬ ਆ ਰਿਹਾ ਹੈ ਇੱਥੇ ਵੀ ਉਹਨਾਂ ਨੇ ਉਹ ਇੰਝ ਜਿਵੇਂ ਪਤਾ ਨਹੀਂ ਕੀ ਵੀ ਇੱਥੇ ਸੀ ਅੱਗੇ ਉਹ ਫਜ਼ਲ ਰਿਆਜ਼ ਕਿਧਰ ਹੈ ਮੈਂ ਰੋਟੀ ਖਾਣ ਲੱਗਾ ਰਿਆਜ਼ ਮੈਂ ਸਾਬ ਲਾ ਉਹ ਸਾਬ ਹੀ ਆਖਣਾ ਹਾਂ ਹਾਂ ਵਾਹ ਮੈਂ ਭੁੱਖਾ ਰਹਿ ਗਿਆ ਉਹ ਬਹਿਰਾ ਸੀ ਕਹਿੰਦਾ ਨਹੀਂ ਮੈਣਾ ਸਾਹਿਬ ਤੁਹਾਡੇ ਵਾਸਤੇ ਹੀ ਹੈ ਹਰ ਸ਼ਾਇਦ ਤੁਹਾਡੇ ਵਾਸਤੇ ਮੈਂ ਚੰਗਾ ਲੈ ਲਓ ਪਲੇਟ ਲਾਓ ਉਹ ਲੈ ਕੇ ਨਾ ਤੋ ਪਤਾ ਨਹੀਂ ਮਟਰ ਸੀ ਵਿੱਚ ਪਿਆ ਆਪਣਾ ਉਹ ਰੱਖਿਆ ਉਹ ਛੁਰੀ ਕੰਡ ਹੁਣ ਕੀ ਕਰੇ ਆਂਦਾ ਛੋੜੋ ਅਸੀਂ ਥੋੜਾ ਹਨੇਰਾ ਸੀ ਤੇ ਉਹ ਤੇ ਬਣਾ ਲੈ हाँ वो बात बताओ जहाँ ते मेरी ज़बान ते इतबार कर लो या कुरान ते इतबार करो इस वक्त मेरी ज़बान जी कुरान है हाँ क्या है मैं है नहीं मैं इंज नहीं होया मरिया जरूर है लेकिन इन्हों दे ਇਹਦੇ ਫੈਰ ਨਾਲ ਨਹੀਂ ਮਰਿਆ ਇਹਨੇ ਫੈਰ ਮਾਰੇ ਨੇ ਉਹ ਹੋਇਆ ਕੁਝ ਹੋਰ ਬਾਤ ਹੋ ਗਈ ਸੀ ਉਹ ਹੁਣ ਮੈਂ ਦੱਸਣਾ ਨਹੀਂ ਉਹਨੂੰ ਕੀ ਬਣ ਉਸ ਤੋਂ ਵੱਡੇ ਸਨ ਉਹਨਾਂ ਮੋਏ ਨੂੰ ਫਾਇਰ ਮਾਰਿਆ ਸੀ ਲੇਕਿਨ ਉਹ ਸਾਹਮਣੇ ਬੈਠੇ ਸਨ ਤੇ ਮੈਂ ਵਿੱਚ ਸਾਂ ਮੈਂ ਹੀ ਉਸ ਬੰਦੇ ਵਾਸਤੇ ਉਹਦਾ ਡੇਟ ਆਫ ਬਰਥ ਤੇ ਉਹਦਾ ਸਿਸਟਰ ਨੰਬਰ ਲੈ ਕੇ ਆਇਆ ਸਾਡੇ ਗੁਆਂਢ ਸੀ ਮੁੰਡਾ ਰਹਿੰਦਾ ਉਹ ਤੇ ਥੋੜੀ ਬਹਿਸ ਹੋਈ ਸੀ ਉਹ ਦੂਸਰੇ ਪਿੰਡੋਂ ਆ ਕੇ ਨਾ ਤੂੰ ਬਹਿਸ ਕਰਦਾ ਸੀ ਗਾਲਾਂ ਕੱਢਦਾ ਸੀ ਕਲਾਮ ਸੁਣੋ ਦੇ ਨਾਲ ਸੱਲਜਣ ਸੀ ਫਿਰ ਮਰਨ ਮੈਨੂੰ ਆਂਦਾ ਵੀ ਠੀਕ ਹੈ ਹੁਆ ਸੁਬਹ ਹਾਊਸ ਆਓ ਮੈਂ ਮੈਨੂੰ ਉਠਾਇਓ ਜੇ ਉਹ ਸਾਰੀ ਰਾਤ ਕਦੀ ਲੈ ਕੇ ਪਹੁੰਚਦੇ ਉੱਥੇ ਬਹੁਤ ਕੁਝ ਹੋਇਆ ਨਾ ਬੜੀ ਉਹਦਾ ਜਸ਼ਨ ਹੁੰਦਾ ਉਹ ਸਵੇਰੇ ਫਿਰ ਗੱਡੀ ਆ ਗਿਆ ਜੀ ਚਲੀ ਉਹਨਾਂ ਭਾਈ 20 ਵਾਰੀ ਪੁੱਛ ਬੈਠੇ ਨੇ ਗੋਨਾ ਸਾਹਿਬ ਛੇਤੀ ਵੀ ਆ ਜਾਣਾ ਸੀ ਉਹ ਮੈਂ ਮੰਗਵਾ ਲਿਆ ਸੀ ਕੇਸ ਪਿੰਡੋਂ ਸੁਪਰੀਮ ਕੋਰਟ ਹਾਂ ਉਦੋਂ ਲਾਹੌਰ ਵੀ ਚੱਲਦੀ ਸੀ ਹੁਣ ਵੀ ਚੱਲਦੀ 6 ਮਹੀਨੇ ਬਾਅਦ ਸਾਡੀ ਤਰੀਕ ਲੱਗ ਗਈ ਉਹਨਾਂ 2 ਸਾਲ ਲੱਗਦੇ 3 ਸਾਲ ਹਾਂਜੀ ਅਸੀਂ ਕੇ ਬਰੋਈ ਵਕੀਲ ਕੀਤਾ ਉਹਨੂੰ ਅਸਾਂ ਲੱਖ ਰੁਪਇਆ ਦਿੱਤਾ ਉਹਨਾਂ ਵਕਤਾਂ ਵਿੱਚ
ਅਸੀਂ ਹੁਣ ਵੇਖਣ ਦੇ ਵੀ ਕੀ ਹੋਏਗਾ ਕਰੋ। ਉਹਨਾਂ ਜਦੋਂ ਤਰੀਕ ਆ ਗਈ ਨਾ ਤਾਂ ਪਤਾ ਲੱਗਾ ਵੀ ਹੁਣ ਤਰੀਕ ਆ ਗਈ ਤੇ ਬਰੋਈ ਸਾਹਿਬ ਨੇ ਸਾਨੂੰ ਆਖਿਆ ਵੀ ਤਗੜੇ ਹੋ ਜਾਓ। ਉਹ ਜਿੱਦਾਂ ਉਹਨਾਂ ਦਾ ਡਿਸੀਜਨ ਫੈਸਲਾ ਦੇਣਾ ਸੀ ਨਾ, ਡਿਕਲੇਅਰ ਕਰਨਾ ਸੀ, ਤਾਂ ਉਹ ਆਉਂਦੇ ਜੱਜਾਂ ਦੇ ਗੱਲ ਸੁਣੋ, ਬਰੋਈ ਸਾਹਿਬ ਗੱਲ ਸੁਣੋ, ਪੈਸੇ ਲੈ ਲੈ ਜੇ। ਉਹ ਹੱਸਦੇ ਹਾਂ ਪੈਸੇ ਲੈ ਲੈ। ਅਸੀਂ ਜਿਹੜਾ ਫੈਸਲਾ ਕਰ ਲਾਂਗੇ ਸਾਡੇ ਤੁਸੀਂ ਯਕੀਨ ਕਰ ਲਓਗੇ। ਆਹੋ ਜੀ ਅਮਨਦੀਨ ਸਾਹਿਬ ਜਿਹੜੇ ਨੇ ਨਾ ਉਹ ਬਰੀ, ਤੇ ਜਿਹੜਾ ਸ਼ਰੀਫ ਹੈ ਉਹਦਾ ਭਾਈ ਜਿਹੜਾ ਨਾ ਉਸ ਆਪਣਾ ਨੂੰ ਉਮਰ ਕਹਿ ਦੇ ਦਈਏ। ਹਾਂ ਠੀਕ ਹੈ, ਜੇ ਇਹ ਹੋਇਆ ਤਾਂ ਮੈਨੂੰ ਪਹਿਲਾਂ ਭਾਓ ਉਹਨੇ ਇਹ ਵੇਖ ਲਿਆ, ਲੇਕਿਨ ਅਜੇ ਇਹਨੂੰ ਸ਼ੋਅ ਨਹੀਂ ਕਰਨਾ। ਅਸੀਂ ਇਹ ਜਾਣਾ ਫੈਸਲਾ ਕਿਸੇ ਬੰਦੇ ਕੋਲ, ਬੰਦਾ ਉਹਨੇ ਗਵਰਨਰ ਕੋਲ, ਉਹ ਬਾਹਰ ਆ ਗਿਆ, ਉਹਨਾਂ ਫੈਸਲਾ ਚੁੱਕ ਕੇ ਤੇ ਦੇ ਦਿੱਤਾ ਗਵਰਨਰ ਨੂੰ। ਗਵਰਨਰ ਨੇ ਥਾਣੇ ਇੱਥੇ ਐਸਪੀ ਨੂੰ ਟੈਲੀਫੋਨ ਕੀਤਾ ਵੀ ਫਲਾਣੇ ਚੱਕ ਦੇ ਵਿੱਚ ਰਿਆਜ਼ ਮਿਆਣਾ, ਹੁਣ ਘੋੜੇ ਚੜਿਆ ਨਾਂ ਸੀ, ਇੱਥੋਂ ਸਬ ਇੰਸਪੈਕਟਰ ਨੇ ਕੋਈ SHO ਸੀ ਮੁੰਡਾ, ਸਬ ਇੰਸਪੈਕਟਰ, ਉਹ ਆਇਆ ਬੜਾ ਜੀ ਬੈਣਾ ਸਾਹਿਬ। ਮੈਂ ਹਾਂ ਚਲੋ ਸਰ ਗਵਰਨਰ ਨੇ ਬੁਲਾਇਆ ਜੀ, ਤੇਰੀ ਪੇਸ਼ੀ ਉੱਥੇ। ਮੈਂ ਹਾਂ ਠੀਕ। ਉਹ ਮੈਂ ਤੇ ਇੰਝ ਜਿਵੇਂ ਸਮਝ ਲੱਗਦੀ ਹਵਾ ਦੇ ਦੋ ਸੁੱਡੀ ਜਾਂਦਾ ਪਿਆ। ਮੈਂ ਗਿਆ ਉੱਥੇ ਕੋਈ 8:30 ਵਜੇ ਪਹੁੰਚਾ ਜਾਂ 9 ਵਜੇ ਗੱਡੀ ਪਹੁੰਚ ਸਾਡੀ। ਆ ਗਏ ਉਹ ਛੇਤੀ ਜਾਓ ਛੇਤੀ ਜਾਓ। ਮੈਂ ਗਿਆ ਜੱਫੀ ਪਾ ਕੇ ਮਿਲਿਆ। ਓਹੋ ਕੀ ਬਾਤ, ਮਜ਼ਾ ਆ ਗਿਆ, ਮਜ਼ਾ ਆ ਗਿਆ। ਮੈਂ ਅਜੇ ਵੀ ਮਜ਼ਾ ਆ ਗਿਆ। 6 ਮਿੰਟ ਪਏ ਪਾਣੀ ਲਿਆਓ। ਉੱਥੋਂ ਦੇ ਮਸ਼ਰੂਬ ਵੀ ਤੇ ਉਹੋ ਜਿਹੇ ਹੁੰਦੇ ਨੇ ਨਾ, ਉਹ ਗਲਾਸ ਵਿੱਚ ਪੀਤਾ, ਨਹੀਂ ਹੋਰ ਪੀ, ਹੋਰ ਪੀ। ਮੈਂ ਬਸ ਮੇਰਾ ਹੁਣ ਢਿੱਡਾ ਫਿਰ ਰਿਹਾ। ਅੱਛਾ ਚਲੋ ਹਾਂ ਕਿਆ ਹੁਆ? ਉਹ ਪਿਓ ਨੂੰ ਕੀ ਹੋ ਗਿਆ? मैं मैंने पता तुझे तो यार उसे बरी कर देते हैं, चलो आपको मुबारक हो, आपका प्यो बरी। मैं ऐसा आपका प्यो बरी। फिर वो जो चाचा था उसका क्या करना है? मैं चाचा था मैं तेन आखे नहीं, ये जेल च आया। हाँ 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 बिल्कुल। ਉਹ ਤੇ ਫਿਰ ਪੰਜਾਬੀ ਚ ਮੈਨੂੰ ਕੀ ਆਉਂਦਾ ਨਾ, ਯਾਰ ਮੇਰੇ ਵੱਲੋਂ ਪਾ ਲੈ। ਹਾਏ 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 ਹਾਏ, ਵਾਹ 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 ਵਾਹ। ਹਾਂ ਮੈਂ ਮੈਨੂੰ ਛੁੱਟੀ ਦੇ ਦਿਓ, ਮੈਂ ਜਾਵਾਂ। ਹਾਂ ਬੈਠ ਜਾਓ। ਮੈਂ ਨਹੀਂ ਮੈਨੂੰ ਜਾਣ ਦਿਓ। ਚਾਹ ਚੜ ਬੇਟਾ ਮੈਂ ਦੁਆਈ ਖੁਦਾ ਦੀ, ਮੈਂ ਕਹਿੰਦਾ ਮੈਨੂੰ ਪਤਾ ਨਹੀਂ ਮੈਂ ਕਿਹੜੇ ਵੇਲੇ ਫੈਸਲਾਬਾਦ ਪਹੁੰਚ ਗਿਆ। ਹਾਂ ਆ ਕੇ ਮੈਂ ਡਿਸਟ੍ਰਿਕਟ ਜੇਲ੍ਹ ਸਨ ਨਾ, ਤੇ ਇੱਥੇ ਸੀ ਆਪਣਾ ਨਾਸਰ ਵੜਿਆ ਸਾਹਿਬ, ਉਹ ਵੀ ਸਾਡੇ ਬੜੇ ਅੱਛੇ ਸਨ। ਮੈਂ ਸੈਂਟਰਲ ਜੇਲ੍ਹ ਤੇ ਡਿਸਟ੍ਰਿਕਟ ਜੇਲ੍ਹ ਮੇਰੇ ਕੋਲ ਸੀ, 2 ਟੀਮਾਂ ਮੈਂ ਬਣਾਈਆਂ ਸਾਰਿਆਂ ਦੀ। ਮੈਂ ਇੱਥੇ ਟੂਰਨਾਮੈਂਟ ਵੀ ਕਰਾਇਆ ਸੀ ਜੇਲ੍ਹ ਨਾਲ, ਉਹ ਜਿਹੜਾ ਕਿ ਮੈਚ ਜਿੱਤ ਕੇ ਲੈ ਗਿਆ। ਅੱਛਾ ਅੱਛਾ ਅੱਛਾ। ਉਹ ਮੈਂ ਨਾ ਹਾਲਾਂ ਚਿੱਟ ਮੈਂ ਨਹੀਂ ਸੀ ਦਿੰਦਾ, ਲੇਕਿਨ ਉਹ ਅਰਦਲੀ ਕੋ ਨਵਾਂ ਲੱਗਾ ਸੀ। ਮੈਂ ਐਵੇਂ ਝੇੜ ਕਰੇਗਾ ਪਿਆ ਖਲੋ ਜੋ। ਮੈਂ ਦੇ ਨਾਸਰ ਸਾਹਿਬ ਦੇ ਸੁਪਰਡੈਂਟ ਸਾਹਿਬ, ਉਹ ਨਾ ਜਦੋਂ ਵੇਖਦੇ ਉਹਨੇ ਸਰ ਰਿਆਜ਼ ਬਿਆਣਾ ਸਾਹਿਬ ਆਏ ਨੇ, ਉਹ ਹੁਣ ਉਹਨੂੰ ਗਾਲ ਕੱਢ ਦਿੱਤੀ ਤੇ ਮੈਂ ਸੁਣਨਾ ਪਿਆ। ਗੇਟ ਖੋਲ, ਤੈਨੂੰ ਪਤਾ ਨਹੀਂ ਕਿਉਂ ਆਇਆ। ਗੇਟ ਖੋਲ ਗਿਆ ਨਾਸਰ ਆਪਣੇ ਥੱਲੇ। ਮੈਂ ਜੀ ਮੁਬਾਰਕ ਹੋਏ। ਮਾਸਟਰ ਦਾ ਕੀ ਬਣਾਇਆ? ਮੈਂ ਜੀ ਬਰੀ। ਉਹ ਖੋਲੋ ਗੇਟ। ਗੇਟ ਖੋਲਿਆ ਅੰਦਰ ਵਾਲਾ, ਅਸੀਂ ਦੋਵੇਂ ਅੱਗੇ ਪਿੱਛੇ ਭੱਜ ਕੇ ਗਏ, ਖੋਲੋ ਤਾਲਾ ਖੋਲ, ਤਾਲਾ ਖੋਲ। ਮਾਸਟਰ ਮੁਬਾਰਕ ਹੋਏ, ਤੇਰੇ ਪੁੱਤਰ ਨੇ ਬੜਾ ਕੰਮ ਕੀਤਾ। ਓਹ ਵਾਹ। ਫਿਰ ਦਰਿਆ ਦੇ ਸਮੁੰਦਰ ਬਹਿ ਗਏ ਉੱਥੇ। क्या बात है, क्या बात। रो के तो बाप ने यही आख्या, नहीं पुत्र तू मेरे से बड़ा दैन किया, मैं नहीं मेरा अपना फर्ज पूरा किया। वाह 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 वाह। ਅੱਲਾਹ ਤਾਲਾ ਜੀ ਰਿਆਜ਼ ਮਿਆਣਾ ਸਾਹਿਬ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ। ਇਹ ਸਾਡੇ ਫਖਰੇ ਪਾਕਿਸਤਾਨ, ਇਦਾਂ ਹੀ ਇਹਨਾਂ ਦਾ ਸਾਇਆ ਸਾਡੇ ਪਾਕਿਸਤਾਨ, ਸਾਡੇ ਪੰਜਾਬ ਤੇ ਸਾਡੇ ਤੇ ਕਾਇਮ ਰਵੇ, ਤੇ ਅਸੀਂ ਇਦਾਂ ਇਹਨਾਂ ਨੂੰ ਦੇਖਦੇ ਰਹੀਏ। ਸਾਡੀ ਰੌਣਕ ਆ ਸਾਡੇ ਪੰਜਾਬ ਦੀ, ਤੇ ਬੜਾ ਚੰਗਾ ਲੱਗਾ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਕੋਲ ਟਾਈਮ ਵੀ ਥੋੜਾ ਸੀ, ਤੇ ਫਿਰ ਵੀ ਇਹਨਾਂ ਨੇ ਆਪਣਾ ਪੁੱਤਰ ਬਣਾ ਕੇ ਮੈਨੂੰ ਬੜਾ ਟਾਈਮ ਦਿੱਤਾ, ਤੇ ਬਹੁਤ ਚੰਗਾ ਲੱਗਾ। ਮੇਰੇ ਵਾਸਤੇ ਇਹ ਫਖਰ ਦੀ ਗੱਲ ਆ ਕਿ ਅੱਜ ਮੈਂ ਰਿਆਜ਼ ਮਿਆਣਾ ਸਾਹਿਬ ਦੇ ਨਾਲ ਬੈਠਾ ਹਾਂ, ਤੇ ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਪਿਓ ਦਾਦੇ ਤੋਂ ਸੁਣਦੇ ਸੀਗੇ, ਤੇ ਅੱਜ ਉਹਨਾਂ ਦਾ ਜ਼ਿਆਰਤ ਕੀਤੀ, ਗੱਲਾਂ ਕੀਤੀਆਂ, ਬੜਾ ਚੰਗਾ ਲੱਗਾ। ਤੇ ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ। ਅੱਲਾਹ ਖੈਰ ਬਰਕਤ।
ਸਹੀ ਆ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਮਰਦਾਂ ਦਾ ਘਰ ਬਹਿਣਾ 3 ਸ਼ੈਵਾਂ ਦੀ ਘਾਟ ਆ, ਵੀ 3 ਸ਼ੈਵਾਂ ਦੀ ਹਾਰ। ਧਨ ਘਟੇ, ਬੁੱਧ ਘਟੇ, ਤਾਂ ਕਹਿਣਾ ਨਾ ਮੰਨੇ ਨਾਰ। ਵੀ ਬੰਦਾ ਘਰ ਬੈਠਾ ਸੱਜਦਾ ਹੀ ਨਹੀਂ, ਬੰਦੇ ਦੀ ਅਸਲ ਥਾਂ ਹੈ ਹੀ ਨਹੀਂ ਵੀ ਘਰੇ ਬੈਠੇ। ਕਹਿੰਦੇ ਵੀ ਘਰ ਬੈਠਿਆਂ ਇੱਕ ਤਾਂ ਪੈਸਾ ਘਟਦਾ, ਇੱਕ ਦਿਮਾਗ ਘਟਦਾ, ਬੁੱਧੀ ਘਟਦੀ, ਤੇ ਇੱਕ ਆਖੇ ਵੀ ਜਦੋਂ ਜਨਾਨੀ ਦੇ ਗੋਡੇ ਨਾਲ ਲਾ ਕੇ ਬਹਿਣਾ ਮੁੜ ਕੇ ਅੱਖਾਂ ਨਹੀਂ ਮੰਨਦੀ, ਉਹ ਕਦਰ ਨਹੀਂ ਰਹਿੰਦੀ, ਬੇਕਦਰੀ ਹੋ ਜਾਂਦੀ ਨਾ। ਘਰ ਬੈਠਿਆਂ ਬੇਕਦਰੀ ਹੈ ਮਰਦ ਦੀ, ਇਹਨੂੰ ਨਿਕਲਣਾ ਪੈਂਦਾ। ਫਿਰ ਜਦੋਂ ਘਰੋਂ ਨਿਕਲਦਾ ਫਿਰ ਕਿਸੇ ਰੰਗ 'ਚ ਨਿਕਲਦਾ, ਕੋਈ ਕਿਸੇ ਕੰਮ ਨੂੰ, ਕੋਈ ਕਿਸੇ ਕੰਮ ਨੂੰ, ਹੈ ਕੋ ਆਪਣੀ ਆਪਣੀ ਕਾਰਾਗਰੀ, ਕਿਸੇ ਕੋ ਹੁਨਰ ਆ, ਕੋ ਫਨ ਆ, ਆਪਦੀ ਡਿਊਟੀ ਕਰਨ ਵਾਸਤੇ ਨਿਕਲਦਾ। ਤੇ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਇੱਕ ਬੰਦਾ ਘਰੋਂ ਕਿਵੇਂ ਨਿਕਲਿਆ। ਵਸੀਮ ਅਬਾਸ ਸਾਹਿਬ ਜੀ ਘਰੋਂ ਕਿਵੇਂ ਨਿਕਲੇ ਆ, ਕਿਸ ਰੰਗ 'ਚ ਨਿਕਲੇ ਆ। ਰੰਗ 'ਚ ਕੀ ਵੀ ਰੰਗ ਬਰੰਗੇ ਲੱਛੇ ਲੈ ਕੇ ਨਿਕਲੇ ਆ। ਨਿਆਣਿਆਂ ਦੇ ਨਾਲ, ਇੱਕ ਤਾਂ ਰੱਬ ਦੀ ਰੂਹਾਂ ਦੇ ਨਾਲ ਵੀ ਇਦਾਂ ਨਿਆਣਿਆਂ ਦੇ ਨਾਲ ਲੱਛੇ ਲੈ ਕੇ, ਵਸੀਮ ਸਾਹਿਬ ਲੱਛੇ ਲੈ ਕੇ ਨਿਕਲੇ ਆ। ਲੱਛੇ ਬਣਾਉਂਦੇ ਆ, ਇਹਨਾਂ ਨੂੰ ਪੁੱਛਦੇ ਆ ਬਰੀਕੀ ਨਾਲ। ਅਸੀਂ ਨਿੱਕੇ ਲਾ ਤੋਂ ਦੇਖਦੇ ਆ ਰਹੇ ਹਾਂ, ਲੱਛੇ ਖਾਂਦੇ ਆ ਰਹੇ ਹਾਂ, ਤੇ ਅੱਜ ਪਹਿਲੀ ਵਾਰੀ ਅਸੀਂ ਬਣਦੇ ਵੀ ਦੇਖਾਂਗੇ ਵੀ ਇਹ ਕਿੱਦਾਂ ਬਣਦੇ ਆ। ਮੈਨੂੰ ਨਹੀਂ ਸੀ ਪਤਾ ਵੀ ਇਹ ਕਿੱਦਾਂ ਬਣਦੇ, ਪਹਿਲੀ ਵਾਰੀ ਅਸੀਂ ਬਣਦੇ ਦੇਖਣੇ। ਮੈਂ ਵੀ। ਵਸੀਮ ਸਾਹਿਬ ਕੀ ਹਾਲ ਚਾਲ ਹੈ? ਠੀਕ ਠਾਕ, ਸ਼ੁਕਰ ਅਲਹਮਦੁਲਿਲਾ ਜੀ। ਮੇਰਾ ਨਾਮ ਵਸੀਮ ਬਾਸ ਹੈ, ਮੈਂ ਕਜੌਨ ਸਟੇਸ਼ਨ ਤੋਂ ਆਇਆ। ਅੱਛਾ ਜੀ। ਤੇ ਮੈਂ ਸਕੂਲਾਂ ਅੱਗੇ ਵੀ ਜਾਂਦਾ ਵਾ ਤੇ ਆਰਡਰਾਂ ਤੇ ਵੀ ਜਾਂਦਾ, ਵਿਆਹਾਂ ਸ਼ਾਦੀਆਂ ਤੇ ਲੱਛੇ ਲੈ ਕੇ। ਅੱਛਾ। ਤੇ ਰੰਗ ਬਰੰਗੇ ਸ਼ੌਕ ਨਾਲ ਬੱਚੇ ਲੱਛੇ ਖਾਂਦੇ ਮੇਰੇ ਕੋਲੋਂ। ਅੱਛਾ। ਹਾਂਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੱਛੇ? ਮੈਨੂੰ 5 ਸਾਲ ਹੋ ਗਏ ਕੰਮ ਕਰਦੇ ਨੂੰ, ਲੱਛੇ ਬਣਾਉਂਦੇ ਨੂੰ। ਹਾਂਜੀ। ਅੱਛਾ। ਪਿੰਡਾਂ ਥਾਵਾਂ 'ਚ ਆ ਕੇ ਸਾਰੇ ਪਾਸੇ ਮੈਂ ਲੱਛੇ ਵੇਚਦਾ ਵਾ। ਇਸ ਟਾਈਮ ਤੁਹਾਡੇ ਕੋਲ ਲੱਛੇ ਦਾ ਸਮਾਨ ਕੀ ਕੀ ਹੈ? ਮੇਰੇ ਕੋਲ ਜੀ ਇਸ ਟਾਈਮ ਚੀਨੀ ਆ ਵਿੱਚ। ਖੰਡ ਜਿਹੜੀ ਹਾਂਜੀ, ਖੰਡ ਵਲੈਤੀ। ਵਲੈਤੀ ਖੰਡ ਕੱਦ ਕਿੱਥੇ ਆ? ਲਓ ਜੀ, ਇਹ ਮੇਰੇ ਕੋਲ ਖੰਡ ਆ। ਅੱਛਾ, ਇਹ ਖੰਡ ਲਾਲ ਹੈ? ਖੰਡ ਵਾਈਟ ਕਲਰ ਜੀ। ਅੱਛਾ। ਤੇ ਐਦਾਂ ਜੀ ਆ ਚੀਨੀ ਪਾਣੀ, ਚੀਨੀ ਪਾ ਕੇ ਤੋੜ ਕੇ। ਨਹੀਂ, ਉਹ ਲੱਛਾ ਤਾਂ ਬਾਜੇ ਟਾਈਮ ਗੁਲਾਬੀ ਆ। ਗੁਲਾਬੀ ਬਣੇਗਾ ਇਨਸ਼ਾਅੱਲਾ, ਗੁਲਾਬੀ ਵੀ ਬਣਨਗੇ। ਇਹੀ ਗੁਲਾਬੀ ਬਣੂ? ਹਾਂ, ਇਹ ਗੁਲਾਬੀ ਚੀਨੀ ਵੀ ਹੈਗੀ ਆ, ਦੇਖੋ ਇਹ ਗੁਲਾਬੀ ਚੀਨੀ ਦੇ ਵਿੱਚ ਗੁਲਾਬੀ ਪਾ ਦੋ, ਗੁਲਾਬੀ ਬਣ ਜਾਣਗੇ। ਅੱਛਾ, ਇਹ ਗੁਲਾਬੀ। ਹਾਂਜੀ। ਉਧਰ ਦਿਖਾਇਓ ਜੀ ਖੰਡ ਗੁਲਾਬੀ। ਇਹ ਗੁਲਾਬੀ ਕਿਵੇਂ ਕੀਤੀ? ਇਹ ਗੁਲਾਬ ਜੀ, ਇਹ ਵਿੱਚ ਕਿਹੜਾ ਚੌਲਾਂ 'ਚ ਰੰਗ ਪੈਂਦਾ ਵਾ ਮਿੱਠਾ, ਜਰਦੇ ਦਾ? ਹਾਂਜੀ, ਜਰਦਾ ਰੰਗ, ਉਹ ਪਾਇਆ ਜੀ ਇਹਦੇ ਵਿੱਚ। ਵਾਹ ਬਈ ਵਾਹ। ਅੱਛਾ ਅੱਛਾ, ਇੱਕ ਤਾਂ ਖੰਡ ਹੋ ਗਈ, ਹੋਰ ਤੇ ਕੋ ਕੀ ਹੈ? ਹੋਰ ਜੀ ਇਹਦੇ ਥੱਲੇ ਸਿਰਫ ਅੱਗ ਬਾਲਣੀ ਆ ਪਾਣੇ। ਹਾਂ, ਨਹੀਂ ਅੱਗ ਕਾਹਦੇ ਨਾਲ ਬਲਦੀ? ਇਹੀ ਤਾਂ ਅੱਗ ਪੁੱਛਦਾ। ਮਾਚਸ। ਨਹੀਂ ਨਹੀਂ, ਸਿਲੰਡਰ ਰੱਖਿਆ ਜੀ। ਅੱਛਾ, ਇੱਧਰ ਆਹ ਪਿਆ ਸਿਲੰਡਰ ਪਿਆ ਸਾਰ ਜਾ। ਤੇ ਸਿਲੰਡਰ ਰੱਖਿਆ ਹੈ। ਹਾਂ ਠੀਕ ਆ, ਸਿਲੰਡਰ ਆਹ ਚੁੱਲ੍ਹਾ ਜਾ, ਹਾਂਜੀ। ਤੇ ਇੱਧਰ ਆ ਬੈਟਰੀ ਹੈ। ਇੱਧਰ ਆ ਬੈਟਰੀ ਪਈ। ਇਹ ਆਵਾਜ਼ ਮਾਰਨ ਨੂੰ? ਹਾਂਜੀ, ਇਹ ਮੋਟਰ ਚਲਾਉਣ ਵਾਸਤੇ। ਤੇ ਆਹ ਕਾਹਨੀ ਆ? ਕਾਨੀ ਇਹਦੇ ਤੇ ਲੱਛਾ ਟੰਗੀ ਦਾ ਜੀ। ਅੱਛਾ ਅੱਛਾ ਅੱਛਾ, ਲੈ ਵੀ ਇੰਨਾ ਕੁ ਸਮਾਨ ਹੈ, ਹੋਰ ਤਾਂ ਕੁਝ ਨਹੀਂ ਨਾ ਇਹਦੇ ਹੋਰ ਬਰਤਨ ਕੁਛ ਦਾ? ਨਹੀਂ ਜੀ। ਇਹਨੂੰ ਕੀ ਕਹਿੰਦੇ ਆ ਇਸ ਜਗ੍ਹਾ ਨੂੰ, ਇਸ ਮਸ਼ੀਨ ਨੂੰ? ਇਹਨੂੰ ਮਸ਼ੀਨ ਨੂੰ, ਭਾਂਡਾ ਜਿਹਾ ਹੀ ਇਹਦਾ। ਇਹਨੂੰ ਮਸ਼ੀਨ ਹੀ ਸਾਦੇ ਆ, ਲੱਛੇ ਵਾਲੀ ਮਸ਼ੀਨ। ਅੱਛਾ, ਮਸ਼ੀਨ ਹੀ ਹੈ ਇਹ। ਹਾਂਜੀ। ਹੂੰ। ਤੇ ਲੱਛੇ ਦਾ ਨਾਮ ਸਿੱਧਾ ਕੋਟਰ ਕੈਂਡੀ ਵੀ ਕਹਿੰਦੇ ਇਹਨੂੰ ਉਰਦੂ ਦੇ ਵਿੱਚ। ਹਾਂ, ਵਾਹ ਬਈ ਵਾਹ। ਲੈ ਜੀ, ਲੱਗਿਆ ਬਣ। ਅੱਛਾ, ਇੱਕ ਗੱਲ ਦੀ ਸਮਝ ਆਈ ਆ, ਇਹ ਬਣਦਾ ਕਿਵੇਂ ਆ ਲੱਛਾ? ਭਲਾ ਇਹ ਕੀ ਵਿੱਚ ਸਾਇੰਸ ਕੀ ਇਹ ਹੈ? ਜੀ ਇਹਦੇ ਚੀਨੀ ਪਾਈ ਹੈ, ਥੱਲੇ ਅੱਗ ਬਾਲੀ ਆ। ਹਾਂ ਹਾਂ ਇਹ ਚੀਨੀ ਵਿੱਚ ਪਿਘਲੇਗੀ ਹਾਂ ਹਾਂ। ਤੇ ਲੱਛਾ ਹਵਾ ਦੀ ਜ਼ਰੇ ਨਾਲ ਬਣੇਗਾ। ਇਹਦਾ ਜਾਲੀ ਦੇ ਵਿੱਚੋਂ ਚਾਸ਼ ਫਿਰ ਨਿਕਲੇਗਾ ਲੱਛਾ। ਵਾਹ ਵਾਹ ਵਾਹ। ਆ ਵਿੱਚ ਇੱਥੇ ਉਹ ਵਿੱਚ ਦਿਖਦੀ ਹੈ ਜੀ ਖੰਡ ਤਪ ਰਹੀ ਹੈ। ਹਾਂਜੀ, ਖੰਡ ਗਰਮ ਖੰਡ ਇਦਾਂ ਪਿਘਲੂਗੀ ਤੇ ਇਦਾਂ ਘੁੰਮੂਗਾ ਤੇ ਲੱਛਾ ਬਾਹਰ ਆਊਗਾ। ਜਾਲੀਆਂ ਚ ਲੱਛਾ ਵਾਹ ਬਣੇਗਾ। ਬਈ। ਹਾਂਜੀ, ਹਵਾ ਦੇ ਜ਼ਰੀਏ। ਅਮਰ ਇਹਨੂੰ ਚੱਕ ਕੇ ਲਾ। ਹਸਨ ਡਾਕਟਰ ਸਾਹਿਬ ਤੁਸੀਂ ਇੱਥੇ ਆਓ। ਅੱਛਾ। ਵਾਹ ਜੀ ਵਾਹ, ਲੱਛੇ ਖਾਣ ਵਾਲੀਆਂ ਪਾਰਟੀਆਂ ਵੀ ਆ ਗਈਆਂ ਜੀ। ਹੈ ਦਾਦਾ ਪੁੱਤ ਆ ਗਏ ਜੀ, ਇਹਨਾਂ ਨੂੰ ਲੱਛੇ ਖਵਾਉਂਦੇ ਆ। ਇਹ ਤੁਹਾਨੂੰ ਚੇਤੇ ਹੈ ਤੁਸੀਂ ਲੱਛੇ ਖਾਂਦੇ ਹੁੰਦੇ ਸੀ ਡਾਕਟਰ ਸਾਹਿਬ ਨਿੱਕੇ ਹੁੰਦੇ? ਹਾਂ, ਨਿੱਕੇ ਬਾਅਦ ਅੱਜ ਤੱਕ ਨਹੀਂ ਅੱਜ ਤੁਸੀਂ ਵੀ ਨਹੀਂ ਦੇਖਿਆ? ਉਹਦਾ ਬੜੇ ਬਣਾਏ ਬਸ। ਅਸੀਂ ਅੱਜ ਹੀ ਦੇਖ ਰਹੇ ਹਾਂ। ਆਹੋ, ਵਾਹ ਬਈ। ਅੱਛਾ, ਹੁਣ ਸਮਝ ਆਈ ਹੈ। ਇਹ ਇਦਾਂ ਜਿਵੇਂ ਜਾਲਾ ਨਹੀਂ ਹੁੰਦਾ ਹੈ, ਉਹ ਮੱਕੜੀ ਦਾ ਜਾਲਾ ਜਾ, ਹਾਂਜੀ ਤੇ ਉਹ ਇਕੱਠਾ ਕਰੀ ਜਾਂਦੇ। ਹਾਂਜੀ। ਵਾਹ ਬਈ ਵਾਹ। ਹਾਂ ਬਈ, ਲੱਛਾ ਲੈਣਾ? ਹਾਂ ਅਬਦੁੱਲਾ, ਹਾਂ ਲੱਛਾ ਲੈਣਗੇ। ਬਣਾਓ ਜੀ ਹੋਰ। ਗੁਲਾਬੀ ਰੰਗ ਦਾ ਹਾਂ ਹਾਂ, ਉਹ ਨਿਆਣੇ ਘਾਬਰਦੇ, ਉਹ ਕਹਿੰਦੇ ਵੀ ਇਹ ਗੂੰ ਗੂੰ ਖਬਰੇ ਕਾਹਦੀ ਹੁੰਦੀ, ਮਸ਼ੀਨ ਚੱਲਦੀ ਹੈ ਨਾ। ਡਾਕਟਰ ਸਾਹਿਬ ਦੱਸ ਰਹੇ, ਡਾਕਟਰ ਯੂਸਫ ਸਾਹਿਬ ਬਈ ਉਸ ਟਾਈਮ ਹੱਥ ਨਾਲ ਚਲਾਉਂਦੇ ਸੀ। ਪਹਿਲੇ ਜੀ ਮੇਰੇ ਕੋਲ ਇਧਰਲੀ ਸਾਈਡ ਤੋਂ ਪਹਿਲੇ ਜੀ ਮੇਰੇ ਕੋਲ ਹੱਥ ਵਾਲੀ ਮਸ਼ੀਨ
ਚੱਕੇ ਤੇ ਮੈਂ ਲੱਛੇ ਬਣਾਉਂਦਾ ਹੁੰਦਾ ਸੀ। ਅੱਛਾ ਇਹ ਉਹੀ ਚੱਕੇ ਹੈ। ਹਾਂ ਨਹੀਂ, ਚੱਕੇ ਤੇ ਮੈਂ ਖਤਮ ਕਰਕੇ ਫਿਰ ਮੈਂ ਜੀ ਨੂੰ 12 ਵੋਲਟ ਮੋਟਰ ਤੇ ਕਰ ਲਿਆ ਵਾ। ਅੱਛਾ ਠੀਕ ਆ, 12 ਵੋਲਟ ਮੋਟਰ ਤੋਂ ਕਰਕੇ ਫਿਰ ਮੈਂ ਬੈਟਰੀ ਲਈ ਇੱਕ। ਅੱਛਾ ਬੈਟਰੀ ਤੋਂ ਬਾਅਦ ਫਿਰ ਮੈਂ ਟੇਪ ਲਈ ਹੈ। ਟੇਪ ਤੇ ਰਿਕਾਰਡਿੰਗ ਚਲਾਈ ਦੀ ਆ। ਅੱਛਾ ਲੱਛਿਆਂ ਦੀ ਆਵਾਜ਼ ਮੇਰੇ ਕੋਲ ਆ। ਅੱਛਾ ਜੀ। ਠੀਕ ਆ। ਹਾਂਜੀ। ਵਾਹ ਬਈ ਵਾਹ, ਪੂਰਾ ਸਮਾਨ ਆ ਜੀ। ਉੱਤੋਂ ਦਿਖਾ ਦਿਓ। ਵਾਹ ਬਈ ਕੱਢੇਗਾ ਕੱਢੇਗਾ। ਚਿੱਟੀ ਖੰਡ ਪਹਿਲਾਂ ਪਾਤੀ ਸੀ ਨਾ, ਉਹ ਆ ਰਹੀ ਹੈ। ਵਾਹ ਬਈ ਵਾਹ ਬਈ ਵਾਹ, ਲੈ ਬਦਲੇਗਾ, ਲੈ ਵੀ ਕਲਰ ਸਾਰਾ ਬਦਲਿਆ। ਬਦਲ ਜਾਣਾ। ਵਾਹ ਬਈ ਵਾਹ। ਅੱਛਾ ਜੀ, ਉਹ ਫੁੱਲ ਵੀ ਬਣਾਉਂਦੇ ਹੁੰਦੇ ਸੀ, ਹਾਂਜੀ ਘੁੱਗੂ ਘੋੜੇ ਬਣਾਉਂਦੇ ਸੀ, ਹਾਂਜੀ, ਉਹ ਹੱਥ ਨਾਲ ਆਪ ਤਿਆਰ ਕਰਨੇ। ਉਹ ਬਣਾ ਲੈਂਦੇ? ਹਾਂਜੀ ਉਹ ਤਾਂ ਦਿਖਾਓ ਬਣਾ। ਥੋੜੇ ਬਹੁਤਾ ਬਣਾ ਲਈਦਾ। ਇਹ ਕੀ ਬਣਿਆ? ਫੜੋ ਜੀ ਫੜੋ, ਇੱਕ ਵਾਰੀ ਫੜੋ, ਮੈਂ ਉਹ ਵੀ ਬਣਾ ਕੇ ਦਿਖਾਉਂਦਾ ਤੁਹਾਨੂੰ। ਆ ਮੇਰਾ ਜੀ, ਇਹ ਖਾਣਾ ਕਿੱਦਾਂ ਇਹਦਾ ਮੁੜ ਕੇ ਮਾਰ? ਨਹੀਂ ਜੀ, ਆ ਤੋੜ ਤੋੜ ਕੇ ਖਾਓ। ਇਹ ਮੂੰਹ 'ਚ ਜਾ ਕੇ ਤਾਂ ਖੁਰ ਜਾਂਦਾ ਜੀ। ਖੁਰ ਜਾਂਦਾ, ਗਾਇਬ ਹੋ ਜਾਂਦਾ। ਹਾਂਜੀ। ਇਹ ਤਾਂ ਜਿਵੇਂ ਰੂੰ ਖਾ ਰਹੇ ਹਨਾ। ਚੀਨੀ ਹੈ ਜੀ, ਸਮਝ ਲਓ। ਅਖੰਡ ਹੀ ਹੈ ਤਾਂ। ਅਜ਼ਬਰ ਖਾ। ਹੋਰ ਕੋਈ ਕੈਮੀਕਲ ਵੀ ਪੈਂਦਾ ਇਹਦੇ ਚ? ਨਹੀਂ, ਕੁਛ ਨਹੀਂ ਪੈਂਦਾ ਜੀ, ਕੋਈ ਖਾਂਦਾ? ਕੈਮੀਕਲ ਨਹੀਂ। ਖੰਡ ਆ ਬਲੈਤੀ। ਹਾਂਜੀ ਸੇਕ ਨਾਲ ਉਹ ਪਿੰਗਲ ਜਾਂਦੀ ਹੈ। ਹਾਂਜੀ ਵਾਹ ਜੀ ਵਾਹ, ਅਸਲ ਵਿੱਚ ਆ ਗਈ। ਇਹ ਥੋੜੀ ਖੰਡ ਨਾਲ ਬਹੁਤਾ ਬਣ ਜਾਂਦਾ ਹਨਾ। ਹਾਂਜੀ ਇਹ ਤੁਸੀਂ 5 ਸਾਲ ਹੋ ਗਏ ਇਹ ਵੇਚ ਰਹੇ ਆ। ਹਾਂਜੀ। ਇਹ ਪਤੀਸਾ ਕਿ ਲੱਛੀਆਂ ਇਹ? ਇਹਨੂੰ ਜੀ ਲੱਛਾ ਕਹਿੰਦੇ ਆ। ਲੱਛੀਆਂ ਇਹ। ਹਾਂਜੀ। ਤੁਸੀਂ ਇਹਦੇ ਚੋਂ ਕੀ ਕੱਢਿਆ ਪਾਇਆ ਕੋਈ? ਸ਼ੁਕਰ ਅਲਹਮਦੁਲਿਲਾ, ਦਿਹਾੜੀ ਲੱਗ ਜਾਂਦੀ ਸ਼ਾਮ ਨੂੰ 1000 ਰੁਪਿਆ, 800 900 ਰੁਪਿਆ ਬੱਚਤ ਆ ਮਾਸ਼ਾ। ਜਾਂਦੀ ਆ। ਮਾਸ਼ਾ ਸ਼ੁਕਰ ਆ ਸੋਹਣੇ ਰੱਬ ਦਾ, ਕਿ ਰੋਟੀ ਲੱਭ ਜਾਂਦੀ ਆ। ਵਾਹ, ਮਾਲਕ ਤੈਨੂੰ ਤੰਦਰੁਸਤੀ ਦੇਵੇ। ਹਾਂਜੀ ਹਾਂ, ਆ ਸ਼ੁਕਰ ਹੀ ਚਾਹੀਦਾ। ਹਾਂਜੀ, ਸ਼ੁਕਰ ਚਾਹੀਦਾ ਸੋਹਣੇ ਰੱਬ ਦਾ। ਇਹ ਸ਼ੁਕਰ ਵੱਡਾ। ਹਾਂਜੀ ਵਾਹ ਵਾਹ। ਉਹ ਕਹਿੰਦਾ ਵੀ 1800 ਬਣ ਜਾਂਦਾ ਤੇ ਨਾਲ ਹੀ ਕਹਿੰਦਾ ਸ਼ੁਕਰ ਆ ਮਾਲਕ ਦਾ। ਬਸ ਆ ਰੱਬ ਨੂੰ ਪਸੰਦ। ਭਾਈ ਤੁਹਾਨੂੰ ਹੁਣ ਫੁੱਲ ਬਣਾ ਕੇ ਦਿਖਾ ਦੀ। ਫੁੱਲ ਬਣ ਲੱਗਿਆ। ਇਹ ਗੋਭੀ ਦਾ ਫੁੱਲ ਬਣ ਗਿਆ ਜੀ, ਕਿ ਨਹੀਂ? ਹਾਂਜੀ ਦੇਖੋ ਜੀ, ਸਾਡੇ ਵਰਗੇ ਦਿਹਾੜੀ ਵੀ ਜਿਵੇਂ ਬਾਈ ਨੇ ਕਿਹਾ ਨਾ ਵੀ ਮੈਂ 800 1000 ਬੰਦੇ 5-5 ਹਜ਼ਾਰ ਦੀ ਦਿਹਾੜੀ 10-10 ਹਜ਼ਾਰ ਦੀ ਦਿਹਾੜੀ ਲਾ ਕੇ ਨਾ, ਤੇ ਇਹ ਆ ਨਹੀਂ ਬੋਲਦਾ ਜਿਹੜਾ ਬਾਈ ਨੇ ਕਿਹਾ ਵੀ 800 1000 ਮਿਲਦਾ ਤੇ ਸ਼ੁਕਰ ਆ ਮਾਲਕ ਦਾ। ਤੇ ਜਿਹੜਾ ਸ਼ੁਕਰ ਆ ਨਾ ਜੀ, ਇਹ ਬੰਦੇ ਨੂੰ ਤਾਰ ਦਿੰਦਾ। ਹਾਂਜੀ। ਰੱਬ ਤੁਹਾਨੂੰ ਤੰਦਰੁਸਤੀ ਦੇਵੇ, ਤੁਹਾਡੇ ਕਾਰੋਬਾਰ 'ਚ ਬਰਕਤ ਦੇਵੇ। ਆ ਮੇਰੇ ਦੂਏ ਮੁੰਡੇ ਦਾ ਹੀ ਬਣਾ ਕੇ ਰੱਖ ਲਈ। ਠੀਕ ਹੈ ਹੈਲੋ, ਜੀ। ਉਹਨੇ ਸਕੂਲ ਹੋਰ ਬਣਾ ਦਿਓ। ਹੋਰ ਬਣਾ ਦਿੰਦਾ। ਹਾਂਜੀ, ਇਹਦੇ ਵਿੱਚ ਹੈਗੀ ਖੰਡ? ਹਾਂ, ਖੰਡ ਬੜੀ ਹੈ ਆ ਜੀ। ਚਲੋ ਬਣਾ ਦਿਓ, 2-3 ਬਣਾ ਦਿਓ, ਫਿਰ ਉਹ ਨਿਆਣੇ ਲੈਣਗੇ ਹੈ।
ਉਹ ਜੇ ਇੱਕ ਨੂੰ ਦੇਤਾ ਬਾਕੀ ਬਣਾ ਕੇ ਆਪਾਂ ਉਤਨਾ ਵੀ ਤੁਹਾਨੂੰ ਬਹੁਤ ਸਾਰੇ ਬਣਾ ਕੇ ਸਾਰੀ ਚੀਨੀ ਤੇ ਤੁਹਾਨੂੰ ਬਣਾ ਕੇ ਦੇ ਜਾਣੇ। ਠੀਕ। ਬੜਾ ਚੰਗਾ ਲੱਗਿਆ ਜੀ ਤੁਹਾਡਾ ਕੰਮ ਦੇਖ ਕੇ। ਹਾਂਜੀ ਹੈ ਉਹ ਖਾ ਲਿਆ, ਹੋਰ ਲਵੋ ਅਗਲਾ ਮਕਾਓ ਤੁਹਾਨੂੰ ਹੋਰ ਦਈਏ। ਹਾਂ ਲਾਲ ਲੈਣਾ, ਲਾਲ ਮਿਲ ਜਾਣਾ। ਚਲੋ ਲਾਲ ਬਣਾ ਦਿੰਦੇ ਆ। ਦਿਓ ਜੀ ਲਾਲ, ਉਹਨੂੰ ਦੇ ਦਿਓ। ਲਾਲ ਤੇ ਆ ਗਿਆ ਵਾ ਆ ਸਾਰੀ ਲਾਲ ਹੀ ਨਿਕਲਣੀ ਹੁਣ। ਲਾਲ ਆ ਗਿਆ। ਆ ਲਾਲ ਉਹ ਫੜ ਲਾ ਤੂੰ। ਅਬਦੁੱਲਾ ਨੂੰ ਵੀ ਦੇ ਲਾਲ ਬਣਾ। ਅੱਛਾ ਵਸੀਮ ਸਾਹਿਬ, ਜਿਹੜਾ ਤੁਸੀਂ ਇਸ ਤੜਕੇ ਨਿਕਲਦੇ ਆ, ਹਾਂਜੀ ਗੈਸ ਵੀ ਭਰਾਉਂਦੇ ਆ, ਮੋਟਰਸਾਈਕਲ ਦੇ ਵਿੱਚ ਤੇਲ ਵੀ ਪਵਾਉਂਦੇ ਆ, ਹਾਂਜੀ ਹਾਂਜੀ ਖੰਡ ਵੀ ਲੈਣੀ ਆ, ਹਾਂਜੀ ਕਾਨੀਆਂ ਵੀ ਲੈਣੀਆਂ ਹਾਂਜੀ ਹੈ, ਇਹ ਸਾਰਾ ਸੌਦਾ ਲੈ ਕੇ ਵੀ ਇਹ ਖਰਚਾ ਵੀ ਤਾਂ ਤੁਹਾਡਾ ਹੁੰਦਾ ਨਾ ਜੀ ਹਾਂਜੀ। 350 ਰੁਪਏ ਦੀ ਮੇਰੀ ਗੈਸ ਲੱਗਦੀ ਹੈ। ਦਿਹਾੜੀ ਦੀ? ਨਹੀਂ ਜੀ 100 ਰੁਪਏ ਦੀ ਲੱਗਦੀ ਡੇਲੀ ਦੀ ਗੈਸ। ਅੱਛਾ 100 ਰੁਪਏ ਦੀ ਮੇਰੀ ਗੈਸ ਲੱਗਦੀ, ਕਿਲੋ ਗੈਸ ਭਰਾਈ ਦੀ 100 ਰੁਪਏ ਦੀ ਗੈਸ ਲੱਗਦੀ ਆ। 100 ਰੁਪਏ। 150 ਰੁਪਏ ਦਾ ਮੇਰਾ ਪੈਟਰੋਲ ਦਾ ਖਰਚਾ ਵਾ। ਅੱਛਾ ਤੇ 1 ਕਿਲੋ ਮੈਂ ਚੀਨੀ ਲੈਂਦਾ 170 ਰੁਪਏ ਕਿਲੋ ਮਿਲਦੀ ਆ। ਅੱਛਾ ਤੇ ਉਹ ਇਹਦੇ ਇਸਤੇਮਾਲ ਕਰੀਦੀ ਤੇ 100 ਰੁਪਏ ਦੀਆਂ ਮੈਨੂੰ ਕਾਨੀਆਂ ਮਿਲਦੀਆਂ ਵਾ। ਅੱਛਾ ਤੇ ਆ ਬਾਲਟੀ ਭਰ ਕੇ। ਠੀਕ ਆ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਖਰਚਾ ਜੀ ਆ ਜਾਂਦਾ ਖੰਡ ਖੰਡ ਹਾਂਜੀ, ਕਿਲੋ ਹੋ ਗਈ। ਹਾਂਜੀ ਕਿਲੋ ਖੰਡ ਹੈ, ਯਾਨੀ ਕਿ 550 600 ਰੁਪਏ ਮੇਰਾ ਖਰਚਾ ਵਾ। ਸ਼ੁਕਰ ਅਲਹਮਦੁਲਿਲਾ 1000 1200 800 ਦਿਹਾੜੀ ਮੇਰੀ ਪੈ ਜਾਂਦੀ, ਬੱਚੇ ਤੇ ਨਿਕਲ ਜਾਂਦੀ ਹੈ। ਸ਼ੁਕਰ ਹੈ ਸੋਹਣੇ ਰੱਬ ਦਾ। ਸ਼ੁਕਰ ਆ ਸ਼ੁਕਰ। ਹਾਂਜੀ ਸਾਡੇ ਨਾ ਜੀ ਮੁਲਕ ਦੇ ਵਿੱਚ ਖੁੱਲੀ ਗੈਸ ਤੇ ਪਾਬੰਦੀ ਆ ਤੇ ਉਹ ਠੀਕ ਆ, ਉਹ ਸਾਡੀ ਖੈਰ ਖਾਈ ਵਾਸਤੇ ਆ। ਪਰ ਮੈਂ ਗੱਲ ਕਰਦਾ ਵੀ ਉਹਦਾ ਕੋਈ ਬੰਦੋਬਸਤ ਹੋਣਾ ਚਾਹੀਦਾ। ਇੱਕ ਸਿਲੰਡਰ ਆ 14 ਸਿਰ ਕਿ 10 ਸਿਰ ਦਾ, ਕਿੰਨੇ ਸਿਰ ਦਾ? ਇਹ 5 ਕਿਲੋ ਦਾ ਨਹੀਂ ਨਹੀਂ ਵੱਡਾ ਜਿਹੜਾ ਘਰਾਂ 'ਚ ਵੱਡਾ ਆਉਂਦਾ। 12 ਕਿਲੋ ਵਾਲਾ 12 ਕਿਲੋ ਦਾ ਹੁੰਦਾ ਉਹ ਸਿਲੰਡਰ, ਤੇ ਉਹ ਬੱਜਾ ਰੂਜਾ ਦਿੰਦੇ ਆ, ਸੀਲ ਲੱਗੀ ਹੋਈ। ਉਹ ਕਹਿੰਦੇ ਵੀ ਇਹ ਲਵੋ, ਛੋਟਾ ਨਹੀਂ ਵੀ ਖੁੱਲੀ ਨਹੀਂ ਭਰ ਸਕਦੇ। ਮੈਂ ਪੁੱਛਦਾ ਵਸੀਮ ਸਾਹਿਬ ਵਰਗੇ ਜਿਹੜੇ ਬੰਦੇ ਆ, ਉਹਨਾਂ ਨੇ ਆਪਦੀ ਰੋਜ਼ੀ ਵੀ ਕਮਾਣੀ ਆ, ਘਰੇ ਵੀ ਕਿਲੋ ਕਿਲੋ ਭਰਾਉਂਦੇ ਆ, ਵੀ ਉਹਨਾਂ ਵਾਸਤੇ ਕੋਈ ਕਾਨੂੰਨੀ ਛੁੱਟੀ ਹੋਣੀ ਚਾਹੀਦੀ ਆ, ਕੋਈ ਬੰਦੋਬਸਤ ਹੋਣਾ ਚਾਹੀਦਾ। ਹਾਂ ਦੁਕਾਨਦਾਰਾਂ ਨੂੰ ਇਹ ਹੋਣਾ ਚਾਹੀਦਾ ਵੀ ਉਹ ਆਪਣਾ ਬੰਦੋਬਸਤ ਪੂਰਾ ਕਰਨ, ਜਿਹੜੀ ਜਿਹੜੀ ਸ਼ਾਇਦ ਦੀ ਲੋੜ ਆ ਉਹ ਰੱਖਣ। ਤੇ ਖੁੱਲੀ ਗੈਸ ਇਦਾਂ ਜਿਹੜੇ ਸਾਡੇ ਮਜ਼ਦੂਰ ਭਰਾ ਵੀ ਉਹਨਾਂ ਨੂੰ ਲੋੜ ਆ, ਉਹਨਾਂ ਨੂੰ ਹਾਂ ਕੋਈ ਲਾਇਸੈਂਸ ਤੇ ਪੂਰੇ ਇੰਤਜ਼ਾਮਾਤ ਹੋਣ, ਖਤਰਾ ਨਾ ਹੋਵੇ। ਹਾਂਜੀ ਜਿਹੜੀ ਜਿਹੜੀ ਸ਼ਾਇਦ ਦੀ ਲੋੜ ਆ ਨਾ ਉਹਨਾਂ ਕੋਲ ਹੋਣੀ ਚਾਹੀਦੀ ਆ। ਬਈ ਅਗਰ ਉੱਥੇ ਚੱਲਦਾ ਨਾ ਅੱਗ ਉੱਗ ਪੈਂਦੀ ਆ ਤਾਂ ਅੱਗ ਬੁਝਾਉਣ ਵਾਸਤੇ ਸਾਰਾ ਕੁਝ ਹੋਣਾ ਚਾਹੀਦਾ, ਇਹ ਚੈੱਕ ਹੋਣਾ ਚਾਹੀਦਾ। ਜਿਹੜਾ ਕਹਿੰਦੇ ਨਾ ਖੁੱਲੀ ਭਰ ਕੇ ਨਹੀਂ ਦੇਣੀ, ਤੇ ਉਹ ਬਹੁਤ ਸਾਰੇ ਬੰਦਿਆਂ ਦੀ ਮਜ਼ਦੂਰੀ ਰੁਕਦੀ ਆ, ਬੜੇ ਸਾਰੇ ਬੰਦਿਆਂ ਦਾ ਚੁੱਲ੍ਹਾ ਬੁਝਦਾ। ਅਸੀਂ ਕਈ ਵਾਰੀ ਦੇਖਿਆ ਹੱਟੀ ਦੇ ਉੱਤੇ ਲੋਕ ਅੱਧ ਸਿਰ ਗੈਸ ਭਰਾਉਣ ਆਉਂਦੇ, ਜਿਨ੍ਹਾਂ ਨੇ ਘਰਾਂ ਦੇ ਵਿੱਚ ਸ਼ਾਮ ਨੂੰ ਹਾਂਡੀ ਪਕਾਉਣੀ ਆ, ਕਿਉਂ ਉਹ ਤਾਜ਼ੀ ਕਮਾ ਕੇ ਤੇ ਉਹ ਤਾਜ਼ੀ ਦੇ ਵਿੱਚ ਉਹਨਾਂ ਨੇ ਆਪਣਾ ਸਬਜ਼ੀ ਵੀ ਲਿਆਣੀ ਆ ਤੇ ਗੈਸ ਵੀ ਹਾਂਜੀ ਥੋੜੀ ਥੋੜੀ ਭਰਾ ਕੇ ਦਿਹਾੜੀ ਜੋਗੀ ਗੈਸ ਭਰਾਉਂਦੇ ਬੰਦੇ, 50-100 ਦੀ ਭਰਾਣ ਆਉਂਦੇ। ਤੇ ਇਹਨਾਂ ਵਾਸਤੇ ਕੋਈ ਕਾਨੂੰਨ ਹੋਣਾ ਚਾਹੀਦਾ। ਫਿਰ ਜਦੋਂ ਕਿਤੇ ਸਖਤੀ ਹੁੰਦੀ ਆ ਨਾ, ਦੁਕਾਨਦਾਰ ਗੈਸ ਖੁੱਲੀ ਭਰ ਕੇ ਨਹੀਂ ਦਿੰਦੇ, ਫਿਰ ਵਸੀਮ ਸਾਹਿਬ ਵਰਗੇ ਮਜ਼ਦੂਰਾਂ ਨੂੰ ਕਈਆਂ ਦੇ ਚੁੱਲ੍ਹੇ ਬੁੱਝ ਜਾਂਦੇ। ਫਿਰ ਉਹ ਕਹਿੰਦੇ ਜੀ ਆਖੇ ਕਾਨੂੰਨ ਸਖਤੀ ਹੋਈ ਆ ਤੇ ਆਖੇ ਗੈਸ ਭਰ ਕੇ ਨਹੀਂ ਦੇਣੀ, ਪੂਰਾ ਸਿਲੰਡਰ ਇਹ ਲੈ ਨਹੀਂ ਸਕਦੇ। ਜਿਹੜਾ ਬੰਦਾ ਦਿਹਾੜੀ ਦਾ 1000 ਕਮਾਉਂਦਾ, 4000 ਦਾ ਸਿਲੰਡਰ ਕਿੱਥੋਂ ਲਊਗਾ? ਤੇ ਇਹ ਰੱਬੀ ਗੱਲ ਆਈ ਸੀ ਦਿਮਾਗ 'ਚ, ਮੈਂ ਕਿਹਾ ਵੀ ਇਹਦਾ ਕੋਈ ਬੰਦੋਬਸਤ ਹੋਣਾ ਚਾਹੀਦਾ। ਵਸੀਮ ਸਾਹਿਬ ਅੱਲਾਹ ਦੀ ਜ਼ਾਤ ਤੁਹਾਡੀ ਰੋਜ਼ੀ ਦੇ ਵਿੱਚ ਬਰਕਤ ਦੇਵੇ, ਆਮੀਨ। ਜਿਉਂਦੇ ਵਾਸਤੇ ਰਹੋ। ਬੜਾ ਚੰਗਾ ਲੱਗਿਆ, ਤੁਸੀਂ ਇੱਕ ਪੁਰਾਣੀ ਦਾਸਤਾਨ ਚੇਤੇ ਕਰਾਤੀ। ਸਕੂਲ ਦੇ ਬੂਹੇ ਅੱਗੇ ਹਜੇ ਵੀ ਖਲੋਂਦੇ ਆ ਇਹ, ਤੇ ਉਹ ਕਹਿੰਦੇ ਸਕੂਲ ਦੇ ਬੂਹੇ ਅੱਗੇ ਚੱਲਿਆ। ਸਕੂਲ ਦੇ ਬੂਹੇ ਅੱਗੇ ਖਲੋ ਕੇ ਗਲੀਆਂ ਮਹੱਲਿਆਂ ਤੇ ਬਾਜ਼ਾਰਾਂ ਦੇ ਵਿੱਚ, ਤੇ ਜਦੋਂ ਇਹ ਵੱਜਦਾ ਸੀ ਨਾ ਇਹਨਾਂ ਦਾ, ਇਹ ਹੁੰਦੀ ਸੀ ਤੂਤੀ ਹੁੰਦੀ ਸੀ। ਹੁਣ ਤਾਂ ਟੇਪਾਂ ਆ ਗਈਆਂ ਨਾ, ਤੂਤੀ ਸੀ ਮਗਰਲੇ ਪਾਸੇ ਟੂਪ ਜੀ ਲੱਗੀ ਹੁੰਦੀ ਸੀ ਤੇ ਉਹ ਪਾਂ ਕਰਦੇ, ਉਹ ਜਾਂ ਪਾਂ ਹੁੰਦੀ ਸੀ, ਉਹ ਪਾਂ ਲੱਗੀ ਆਈਸਕ੍ਰੀਮ ਵਾਲੇ ਨੂੰ ਵੀ ਹੁੰਦੀ ਸੀ, ਲੱਛਿਆਂ ਵਾਲੇ ਨੂੰ ਵੀ ਲੱਗੀ ਹੁੰਦੀ ਸੀ, ਕੋਨਾਂ ਵਾਲੇ ਨੂੰ ਵੀ ਲੱਗੀ ਹੁੰਦੀ ਸੀ, ਪਾਪੜਾਂ ਵਾਲੇ ਨੂੰ ਵੀ ਪਾਂ ਹੀ ਲੱਗੀ ਹੁੰਦੀ ਸੀ। ਪਰ ਉਹ ਪਾਂ ਦਾ ਫਰਕ ਸਾਨੂੰ ਪਤਾ ਸੀ, ਅਸੀਂ ਨਿੱਕੇ ਨਿੱਕੇ ਸੀ, ਸਾਨੂੰ ਪਤਾ ਲੱਗਦਾ ਸੀ ਇਹ ਪਾਂ ਕਿਹੜੇ ਦੀ ਆ, ਵੀ ਇਹ ਆਈਸਕ੍ਰੀਮ ਵਾਲੇ ਦੀ ਆ ਕਿ ਲੱਛੇ ਵਾਲੇ ਦੀ। ਤੇ ਘਰੋਂ ਨਾ ਛਾਲਾਂ ਮਾਰ ਕੇ ਨਾਸਾਂ ਪੜਾਉਂਦੇ, ਡਿੱਗਦੇ ਟੈਂਦੇ, ਅਸੀਂ ਦੜੰਗੇ ਮਾਰਦੇ ਬਾਹਰ ਆਉਂਦੇ ਸੀ ਵੀ ਲੱਛਾ ਖਾਣੇ। ਦਾਣੇ ਉਦੋਂ ਪੈਸਾ ਪਾ ਨਹੀਂ ਸੀ, ਦਾਣੇ ਚੱਲਦੇ ਸੀ, ਤੇ ਇੰਨੇ ਕੁ ਦਾਣੇ ਕੋਈ ਝੋਲੀ 'ਚ ਪਾ ਕੇ, ਕੋਈ ਕੌਲੀ 'ਚ ਲੈ ਕੇ ਆ ਰਿਹਾ, ਕੋਈ ਗੱਡੀ ਵਿੱਚ ਲੈ ਕੇ ਆ ਰਿਹਾ, ਜਿਹੜੀ ਸ਼ਾ ਫਸਦੀ ਸੀ ਨਾ ਦਾਣਿਆਂ ਦੀ ਭਰ ਕੇ ਬਾਹਰ ਲਿਆਣੀ, ਤੇ ਲੱਛੇ ਲੈਣੇ, ਪਾਪੜ ਲੈਣੇ, ਤੇ ਆਈਸਕ੍ਰੀਮਾਂ ਖਾਣੀਆਂ। ਉਹ ਡਰਮੀ ਦੇ ਵਿੱਚ ਹੁੰਦੀ ਸੀ, ਮੌਕੇ ਤੇ ਆਈਸਕ੍ਰੀਮ ਬਣਾ ਦਿੰਦੇ ਸੀ ਖੜੇ ਪੈਰੀ। ਟੱਲੀ ਜੀ ਵੀ ਲੱਗੀ ਹੁੰਦੀ ਸੀ, ਟਨ ਟਨ ਟਨ। ਟੱਲੀ ਇਹ ਹੁੰਦੀ ਸੀ, ਮੈਂ ਉਹੀ ਗੱਲ ਕਰਦਾ, ਪਾਂ ਹੋਣੀ ਜਾਂ ਟੱਲੀ ਹੋਣੀ, ਵੀ ਆਹ ਹੈ ਨਹੀਂ ਸੀਗੀ, ਟੇਪ ਵਾਲਾ ਬੈਟਰੀ ਵਾਲਾ ਕੰਮ ਹੈ ਨਹੀਂ ਸੀ। ਤੇ ਤੁਸੀਂ ਆਪਦੀ ਰੋਜ਼ੀ ਵੀ ਕਮਾ ਰਹੇ ਆ ਤੇ ਲੋਕਾਂ ਨੂੰ ਉਹਨਾਂ ਦਾ ਬਚਪਨ ਵੀ ਯਾਦ ਕਰਾ ਰਹੇ ਹਾਂਜੀ ਹੈ। ਕਈ ਬਾਬੇ ਮੇਰੇ ਕੋਲ ਆਉਂਦੇ ਆ ਬਚਪਨ ਆਪਣਾ ਯਾਦ ਤਾਜ਼ਾ ਕਰਨ ਵਾਸਤੇ, ਮੇਰੇ ਕੋਲ ਲੱਛਾ ਬਾਬਾ ਜੀ ਬਣਾ ਕੇ
ਬੇਟਾ ਜੀ ਲੱਛਾ ਬਣਾ ਕੇ ਦਿਓ। ਮੈਂ ਬਾਬੇ ਨਾਲ ਲੱਛਾ ਬਣਾ ਕੇ ਦੇਣਾ, ਬਾਬੇ ਉਹਨਾਂ ਨੇ ਬੜੇ ਖੁਸ਼ ਹੋਣਾ। ਉਹਨਾਂ ਨੇ ਕਹਿਣਾ ਸਾਡੀ ਪਿਛਲੀ ਯਾਦ ਕਰਾਤੀ ਤੁਸੀਂ, ਵਾਹ ਵਾਹ ਵਾਹ, ਗੱਲਾਂ ਯਾਦ ਕਰਾਤੀਆਂ ਵਾ। ਬਾਬੇ ਨੇ ਮੇਰੇ ਕੋਲ ਬੜੇ ਸ਼ੌਕ ਨਾਲ ਲੱਛੇ ਖਾਂਦੇ ਆ। ਲੱਛੇ ਖਾਂਦੇ। ਇਨਸ਼ਾਅੱਲਾ ਅਲਹਮਦੁਲਿਲਾ ਮੈਂ ਵਿਆਹਾਂ ਸ਼ਾਦੀਆਂ ਦੇ ਆਰਡਰ ਤੇ ਵੀ ਜਾਂਦਾ ਵਾ। ਅੱਛਾ ਹਾਂਜੀ, ਮੈਨੂੰ ਆਰਡਰਾਂ ਤੇ ਵੀ ਲੋਕ ਸੱਦਦੇ ਆ, ਵਿਆਹ ਸ਼ਾਦੀ ਵਾਲੇ ਆਣ ਕੇ ਸਾਡੇ ਬੱਚਿਆਂ ਨੂੰ ਲੱਛੇ ਦੇ ਸਾਡੇ ਨਾਲ ਮੁੱਕਾ ਕਰ ਲਓ। ਹਾਂਜੀ, ਇਸ ਤਰੀਕੇ ਨਾਲ ਉਹ ਫਿਰ ਬੱਚੇ ਮੇਰੇ ਆਲੇ ਦਾਲੇ ਸਾਰੇ ਇਕੱਠੇ ਹੋ ਜਾਂਦੇ ਆ, ਰੌਣਕ ਬਣ ਜਾਂਦੀ ਹੈ ਰੌਣਕ ਬਣ ਜਾਂਦੀ। ਤੇ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਉੱਥੇ ਮੇਰੀ ਬਹੁਤ ਸੇਲ ਹੋ ਜਾਂਦੀ ਹੈ। ਵਾਹ ਵਾਹ। ਕਿਸੇ ਟਾਈਮ ਕੋਈ ਨਿਆਣਾ ਇਦਾਂ ਚੜਾਈ ਕਰ ਦਵੇ ਵੀ ਉਹ ਦਿਓ ਪੈਸੇ ਜੀ, ਮੇਰੇ ਕੋਲ ਪੈਸੇ ਵੀ ਹੈ ਨਹੀਂ। ਕਿ ਨਾ ਬੱਚੇ ਕੋ ਪੈਸੇ ਹੋਣ, ਮੈਂ ਉਹ ਕੋ ਪੈਸੇ ਨਹੀਂ ਲੈਣਾ ਹੈਗਾ, ਮੈਂ ਬੱਚੇ ਨੂੰ ਵੈਸੇ ਲੱਛੇ ਦੇ ਕੇ ਚਲੇ ਜਾਂਦਾ। ਹਾਏ ਸ਼ੁਕਰ ਅਲਹਮਦੁਲਿਲਾ ਜੀ, ਬਥੇਰੀ ਰੋਜੀ। ਵਾਹ ਵਾਹ ਵਾਹ, ਰੋਜ਼ੀ ਵੀ ਕਮਾ ਰਹੇ ਨਾਲ ਰੱਬ ਨੂੰ ਰਾਜ਼ੀ ਕਰ ਰਹੇ। ਹਾਂਜੀ ਬੜੀ ਗੱਲ ਹੈ ਜੀ। ਵਸੀਮ ਸਾਹਿਬ ਸਾਡੇ ਇਲਾਕੇ ਦੀ ਰੌਣਕ ਹੈ ਜੀ। ਹਾਂਜੀ, ਰੱਬ ਇਦਾਂ ਹੀ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਆਮੀਨ ਇਦਾਂ ਹੀ ਸਾਨੂੰ ਤੁਸੀਂ ਤੁਰਦੇ ਫਿਰਦੇ ਦਿਸਦੇ ਰਹੋ, ਆਮੀਨ। ਹੈ ਲੱਛੇ ਸਾਨੂੰ ਖਵਾਉਂਦੇ ਰਹੋ, ਠੀਕ। ਜਿਉਂਦੇ ਵਾਸਤੇ ਰਹੋ। ਬੜੀ ਮਿਹਰਬਾਨੀ ਜੀ, ਬੜਾ ਚੰਗਾ ਲੱਗਾ ਜੀ।